ਕਿਸੇ ਨੂੰ ਤਾਂ ਚੰਗੀ ਲੱਗਦੀ ਨਹੀਂ ਤੇ ਖੌਫਨਾਕ ਵੀ ਆ। ਗਾਣਾ ਸੁਣਾਉਂਗੇ? ਪਾਈਆਂ ਚੂੜੀਆਂ ਮੈਂ ਮਾਇਆ ਸਤਰੰਗੀਆਂ, ਮਾਇਆ ਤੇਰੇ ਵੇਖਣ ਵਾਹ ਜੀ ਵਾਹ। ਟੋਰਾਂ ਟੁਰਦੀ ਮੈਂ ਸਿੱਧੀਆਂ ਤੇ ਵਿੰਗੀਆਂ, ਟੋਰਾਂ ਟੁਰਦੀ ਮੈਂ ਸਿੱਧੀਆਂ ਤੇ ਵਿੰਗੀਆਂ, ਮਾਇਆ ਤੇਰੇ ਵੇਖਣ ਲਈ। ਹਾਂਜੀ ਸੱਜਣੋ ਤੇ ਮਿੱਤਰੋ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलामु अलैकुम। ਕੀ ਹਾਲ ਚਾਲ ਹੈ ਜੀ? ਵਧੀਆ। ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਮਾਲਕ ਸਾਰਿਆਂ ਦੇ ਉੱਤੇ ਆਪਣੀ ਰਹਿਮਤ ਕਰੇ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ, ਮੇਰੇ ਨਾਲ ਮੌਜੂਦ ਹੈ ਰਾਣਾ ਅਸਲਮ ਖਾਨ ਵਕਾਰ ਸਾਹਿਬ ਤੇ ਪ੍ਰੋਫੈਸਰ ਹਬੀਬੁੱਲਾ ਕਮਰ ਸਾਹਿਬ ਜੀ। ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਵੀਂ ਵੀਡੀਓ ਲੈ ਕੇ। ਜੀ ਆਇਆਂ ਨੂੰ ਕਹਿੰਦੇ ਜੀ ਸਾਰਿਆਂ ਨੂੰ ਸਤ ਬਿਸਮਿਲ੍ਲਾ। ਤੁਸੀਂ ਸਾਡੇ ਸਾਹਮਣੇ ਪਿੱਛੇ ਦੇਖ ਰਹੇ ਹੋਣੇ ਆ, ਬੜਾ ਮਾਹੌਲ ਤਪਿਆ ਆ ਤੇ ਖਲੋਤੇ। ਅੱਜ ਅਸੀਂ ਕਿੱਥੇ ਆ ਗਏ? ਅਸੀਂ ਜਿੱਥੋਂ ਆਪਣੀ ਪਿਛਲੀ ਵੀਡੀਓ ਸੀਗੀ ਜਿਹੜੀ ਰਾਣਾ ਸਾਹਿਬ ਸਾਡੀ ਟੂਰ ਆਫ ਪੰਜਾਬ ਦੀ ਜਿਹੜੀ ਗੋਜਰੇ ਤੋਂ ਅਸੀਂ ਜਿੱਥੇ ਖਤਮ ਕੀਤੀ ਸੀ ਨਾ, ਅੱਲਾ ਵੱਲੋਂ ਹੀ ਅੱਜ ਉੱਥੋਂ ਦੁਬਾਰਾ ਸ਼ੁਰੂ ਹੋਣ ਲੱਗੀ ਆ। ਇਹ ਉਦਣ ਦੀ ਵੀਡੀਓ ਨਹੀਂ ਹੈਗੀ, ਅੱਜ ਅਸੀਂ ਦੁਬਾਰਾ ਤੋਂ ਆਏ ਆ। ਤੇ ਅੱਜ ਅਸੀਂ ਜਾ ਕਿਹੜੇ ਪਾਸੇ ਰਹੇ ਆ ਵੀ ਸ਼ਹਿਰ ਤਾਂ ਉਹ ਛੋਟਾ ਜਿਹਾ ਪਰ ਨਾਮ ਬੜਾ ਵੱਡਾ, ਬੜੀ ਬੜੀ ਹਸਤੀਆਂ ਦਾ ਨਾਮ ਉੱਥੋਂ ਪੈਦਾ ਹੋਇਆ। ਉਸ ਸ਼ਹਿਰ ਦੇ ਉੱਤੇ ਤਾਂ ਗਾਣੇ ਬਣੇ ਹੋਏ ਆ, ਬੋਲੀ ਬੜੀ ਸੋਹਣੀ ਆ। ਤੇ ਬਲਕਿ ਸਭ ਤੋਂ ਵੱਡੀ ਗੱਲ ਹੈ, ਜੇ ਗੁੱਸੇ ਦੇ ਵਿੱਚ ਅਸੀਂ ਕਿਸੇ ਨੂੰ ਕੋਈ ਉਹ ਕਰਨਾ ਹੋਵੇ ਨਾ ਤਾਂ ਅਸੀਂ ਕਹਿੰਦੇ ਆ ਵੀ ਤੂੰ ਬੜਾ ਡੀਸੀ ਝੰਗ ਲੱਗਿਆ। ਅਸੀਂ ਜਾ ਰਹੇ ਹਾਂ ਜੀ ਅੱਜ ਝੰਗ ਤੇ ਖਲੋਤੇ ਇਸ ਵੇਲੇ ਅਸੀਂ ਆ ਗੋਜਰੇ ਤੋਂ ਬਾਹਰ ਨਿਕਲ ਕੇ। ਇਹ ਰਾਣਾ ਸਾਹਿਬ ਬਹੁਤਾ ਜਾਣਦੇ ਆ ਵੀ ਅਸੀਂ ਉਸ ਵੇਲੇ ਕਿੱਥੇ ਖਲੋਤੇ, ਕਿਉਂਕਿ ਇਹ ਇਹਨਾਂ ਦਾ ਸ਼ਹਿਰ ਆ। ਇਹ ਹੈ ਆ ਝੰਗ ਬ੍ਰਾਂਚ ਤੇ ਇਹ ਧੰਮਾ ਬੰਗਲਾ ਇਹਨੂੰ ਨਾ ਕਹਿੰਦੇ ਆ। ਤੇ ਇਹ ਗੋਜਰੇ ਦੇ ਨਾਲ ਹੀ ਇੱਥੇ ਤਕਰੀਬਨ ਗੋਜਰਾ ਤੱਕ ਖਤਮ ਹੋ ਜਾਂਦਾ ਵਾ। ਅੱਗੇ ਥੋੜਾ ਜਿਹਾ ਅੱਗੇ ਨਾ ਮੋਟਰਵੇ ਵਾਲਾ ਵਾ। ਇਹ ਸਾਹਮਣੇ ਜਿਹੜਾ ਵਾ ਨਾ, ਇਹ ਥੋੜਾ ਜਿਹਾ ਫਾਰੈਸਟ ਵਾਲਿਆਂ ਦੀ ਨਾ ਨਰਸਰੀ ਹੈ ਆ ਦੇਖ ਬੰਗਲੇ ਤੇ। ਇਹ ਰਾਣਾ ਸਾਹਿਬ ਇਹ ਸਰਕਾਰੀ ਨਰਸਰੀ ਆ? ਹਾਂ, ਸਰਕਾਰੀ ਨਰਸਰੀ ਆ ਜਿੱਥੋਂ ਪੌਦੇ ਸਸਤੇ ਲੱਭਦੇ ਆ। ਤੇ ਕਿਸੇ ਦੌਰ ਤੇ ਇੱਥੇ ਇੱਕ ਜ਼ਫਰ ਸਾਹਿਬ ਬਲਾਕ ਅਫਸਰ ਹੁੰਦੇ ਸੀ ਤੇ ਉਹ ਬੜੇ ਸੱਜਣ ਜੀ, ਬੜੇ ਪੌਦੇ ਇੱਥੋਂ ਅਸੀਂ ਲਿਜਾ ਕੇ ਜਿਹੜਾ ਵਾ ਨਾ ਲਾਏ ਆ। ਤੇ ਹੁਣ ਵਾਪਸੀ ਤੇ ਪਤਾ ਕਰਾਂਗੇ ਜ਼ਫਰ ਸਾਹਿਬ ਦਾ ਵੀ ਜੇ ਇੱਥੇ ਹੁੰਦੇ ਆ। ਰਾਣਾ ਸਾਹਿਬ ਇੱਥੇ ਵੀ ਜਿਵੇਂ ਦੋ ਨਹਿਰਾਂ ਨਿਕਲਦੀਆਂ, ਮੈਂ ਕਹਿੰਦਾ ਹੈ ਅੱਗੇ ਨਹਿਰ ਆ? ਨਹੀਂ, ਨਹਿਰ ਇੱਕੋ ਹੀ ਹੈ, ਉੱਚੀ ਨਹੀਂ। ਹਾਂ, ਉੱਪਰੋਂ ਆਉਂਦੇ ਜ਼ਰਾ। ਇਹ ਇੱਥੇ ਜਿਹੜਾ ਨਾ ਉਹਦੀ ਹਾਈਟ ਜਿਹੜੀ ਆ ਨਾ ਉਹ ਚੇਂਜ ਹੋਈ ਆ। ਤੇ ਅੱਜ ਹਾਂ, ਤੇ ਬੜਾ ਸ਼ੋਰ ਵਾਲਾ ਜਿਹੜਾ ਨਾ ਹਾਂ ਬੜਾ ਮਾਹੌਲ। ਤੇ ਇਹ ਦੇਖੋ ਕਿ ਪਾਣੀ ਕਿਸ ਤਰ੍ਹਾਂ ਜਿਹੜਾ ਨਾ ਆ ਰਿਹਾ ਵਾ। ਤੇ ਇਹਦੇ ਦਰਖਤ ਦੇਖ ਲਓ ਕਿ ਇਸ ਪਾਸੇ ਨਾ ਕਿਸ ਤਰ੍ਹਾਂ ਦੇ ਤਕੜੇ, ਬੜਾ ਅੱਛਾ ਯਾਨੀ ਕਿ ਜਿਹੜਾ ਵਾ ਨਾ ਇਹ ਜਗ੍ਹਾ ਹੈ ਆ। ਮੈਂ ਕਹਿੰਦਾ ਜੀ ਬਹੁਤ ਰਾਣਾ ਸਾਹਿਬ ਜ਼ਬਰਦਸਤ। ਤੇ ਇੱਥੇ ਹੁਣ ਆਪਾਂ ਚਾਹ ਵੀ ਪੀਣੀ ਆ। ਹਾਂ, ਨਹੀਂ ਆਪਾਂ ਇੱਥੇ ਕਿਤੇ ਚਾਹ ਪੀ। ਹਾਂਜੀ, ਅਸੀਂ ਨਾਸ਼ਤਾ ਕਰ ਲਿਆ, ਤੁਹਾਨੂੰ ਮੈਂ ਦੱਸਦਾ। ਅੱਛਾ ਜੀ, ਤੁਹਾਨੂੰ ਦੱਸ ਦਈਏ ਵੀ ਅਸੀਂ ਅਸਲ ਦੇ ਵਿੱਚ ਨਾ ਨਾਸ਼ਤਾ ਪਿੱਛੇ ਕਰ ਲਿਆ ਸ਼ਹਿਰ ਦੇ ਵਿੱਚ। ਅਸੀਂ ਤੜਕੇ ਨਿਕਲੇ ਆ ਘਰੋਂ। ਤਾਂ ਪਹਿਲਾਂ ਉੱਠੇ ਆ ਸਾਜਰੇ, ਰੱਬ ਦਾ ਨਾਂ ਲਿਆ, ਉਸ ਤੋਂ ਬਾਅਦ ਆਪਣਾ ਕੰਮ ਨਿਬੇੜ ਕੇ ਨਾ ਤੇ ਅਸੀਂ ਅੱਜ ਚੱਲੇ ਆ। ਅਸੀਂ ਉੱਧਰ ਜਾਂਦੇ ਆ, ਸਾਡੇ ਨਾਲ ਹੋਰ ਪ੍ਰਾਹੁਣੇ ਵੀ ਹੈਗੇ ਆ ਦੋ ਤਿੰਨ ਸਾਡੇ ਪਿੰਡ ਦੇ। ਜਨਾਬ ਜੀ ਚੌਧਰੀ ਨੂਰ ਅਹਿਮਦ ਜੱਟ ਸਾਹਿਬ ਜਿਹੜੇ ਸੌਦੀਆ ਹੁੰਦੇ ਆ, ਤੇ ਸਾਡੇ ਨਾਲ ਦੋ ਸਾਡੇ ਪੜਾਕੂ ਪੁੱਤਰ ਵੀ ਹੈਗੇ ਜਿਨ੍ਹਾਂ ਨੂੰ ਅਸੀਂ ਉੱਥੇ ਛੱਡਣ ਜਾ ਰਹੇ ਆ। ਇੱਕ ਤਾਂ ਜਨਾਬ ਪ੍ਰੋਫੈਸਰ ਹਬੀਬੁੱਲਾ ਕਮਰ ਸਾਹਿਬ ਦਾ ਭਾਣਜਾ ਆ, ਤੇ ਇੱਕ ਚੌਧਰੀ ਨੂਰ ਅਹਿਮਦ ਦਾ ਬੇਟਾ। ਫਾਰਾਨ ਕਾਲਜ ਹੈ ਨਾ ਜੀ ਝੰਗ ਦੇ ਵਿੱਚ, ਇੱਕ ਬੜਾ ਸ਼ਾਨਦਾਰ। ਅੱਛਾ ਜੀ, ਫਾਰਾਨ ਕਾਲਜ ਆ, ਬੋਰਡਿੰਗ ਕਾਲਜ ਨਾ। ਪਹਿਲੇ ਉਹ ਸਕੂਲ ਹੁੰਦਾ ਸੀ ਜਦੋਂ ਅਸੀਂ ਐਫਐਸਸੀ ਝੰਗ ਤੋਂ ਕੀਤੀ ਹੈ, ਤੇ ਉਸ ਟਾਈਮ ਉਹ ਫਾਰਾਨ ਸਕੂਲ ਸੀਗਾ। ਉਹਦੀ ਬੜੀ ਅੱਛੀ ਐਜੂਕੇਸ਼ਨ ਔਰ ਬੜੀ ਇਕਨੋਮਿਕਲ। ਨਹੀਂ ਸਾਰੀ ਗੱਲ ਦੇਖੋ ਜੀ, ਕਿੱਥੋਂ ਇੰਨੀ ਦੂਰੋਂ ਜੋ ਤੁਸੀਂ ਵੀ ਇੱਥੋਂ ਪੜ੍ਹ ਕੇ ਗਏ ਆ ਝੰਗ ਦੇ ਵਿੱਚ। ਠੀਕ ਆ, ਅਗਰ ਇੱਥੇ ਕੋਈ ਗੱਲ, ਮੈਂ ਉਹੀ ਗੱਲ ਕੀਤੀ ਆ ਵੀ ਸ਼ਹਿਰ ਛੋਟਾ ਹੈ, ਕਾਰਨਾਮੇ ਬੜੇ ਵੱਡੇ ਆ। ਤੇ ਅਸੀਂ ਜੀ ਪਹਿਲਾਂ ਆਪਣਾ ਵਲੌਗ ਬਣਾਵਾਂਗੇ, ਸਫ਼ਰ ਦਾ ਵਲੌਗ, ਜਿਹੜਾ ਕਿ ਅਸੀਂ ਝੰਗ ਤੱਕ ਇੱਥੋਂ ਜਿੰਨੇ ਪਿੰਡ ਆਣਗੇ ਨਾ। ਹੁਣ ਅਸੀਂ ਉਹ ਵੀ ਮੁੰਡੇ, ਇੱਕ ਸਾਡੇ ਵੀਰ ਨੇ ਸਾਨੂੰ ਕਮੈਂਟ ਕੀਤਾ ਹੋਇਆ ਸੀ, ਤੁਸੀਂ ਦੱਸਿਆ ਸੀ ਬੁਬਕ ਚੌਕ ਦਾ, ਕੋਈ ਬੁਬਕ ਚੌਕ ਦਾ ਸੀ ਉਹ ਨਾਮ, ਸਾਨੂੰ ਯਾਦ ਨਹੀਂ। ਅਸੀਂ ਕੋਸ਼ਿਸ਼ ਕਰਦੇ ਆਂ ਵੀ ਵਿੱਚੋਂ ਕਮੈਂਟਾਂ ਦੇ ਕੱਢ ਕੇ ਨਾ ਰਾਣਾ ਸਾਹਿਬ ਹੈ ਜਾਂਦੇ ਹੋਏ ਦੇਖੋ ਜੀ ਥੋੜਾ ਜਿਹਾ ਜੋ ਦੱਸਾਂਗੇ। ਬਾਕੀ ਝੰਗ ਦੀ ਹਿਸਟਰੀ, ਝੰਗ ਦੇ ਮਸ਼ਹੂਰ ਲੋਕਾਂ ਦੇ, ਉਹਨਾਂ ਦੀ ਗੱਲ ਕਰਾਂਗੇ ਅਸੀਂ ਦੂਸਰੇ ਵਲੌਗ ਦੇ ਹਿੱਸੇ 'ਚ। ਤੇ ਉਹਦੇ 'ਚ ਅਸੀਂ ਤੁਹਾਨੂੰ ਯਕੀਨੀ ਤੌਰ ਤੇ ਕੁਝ ਐਸੇ ਬੰਦੇ ਝੰਗ ਦੇ ਦੱਸਾਂਗੇ ਜਿਨ੍ਹਾਂ ਦੇ ਬਾਰੇ 'ਚ ਤੁਸੀਂ ਨਹੀਂ ਸੁਣਿਆ, ਬਹੁਤ ਵੱਡੇ ਬੰਦੇ ਆ। ਇਹ ਰਾਣਾ ਸਾਹਿਬ ਦੀਆਂ ਆ ਜਿਹੜੀਆਂ ਗੱਲਾਂ ਨਾਲ ਅੱਲਾ ਜਾਣਦਾ, ਇਹ ਰੁੱਠਣ ਨਹੀਂ ਦੇਦੀਆਂ। ਤੇ ਆਓ ਤੁਹਾਨੂੰ ਅਸੀਂ ਚਾਹ ਪੀਨੇ ਆ ਜੀ, ਤੇ ਤੁਹਾਨੂੰ ਉੱਥੇ ਆਪਣੇ ਜਿਹੜੇ ਸਾਡੇ ਨਾਲ ਸਾਡੇ ਮਿੱਤਰ ਆ, ਸਾਡੇ ਪੁੱਤਰ ਆ, ਉਹਨਾਂ ਨਾਲ ਵੀ ਮਿਲਾਉਂਦੇ ਹਾਂ। ਕੀ ਹੋ ਗਿਆ?
ਦੱਸ ਰਹੇ ਸੀ। ਕੀ ਹੋ ਗਿਆ? ਮੈਂ ਕਿਹਾ ਵਿੱਚ ਨਾ ਡਿੱਗ ਜਾਵੇ, ਕਹਿੰਦੇ ਗੋਤਾ ਨਹੀਂ ਆ ਜਾਂਦਾ ਪਾਣੀ ਨੂੰ ਦੇਖ ਕੇ। ਅੱਛਾ ਅੱਛਾ, ਨਹੀਂ ਇੰਨੀ ਦੂਰੋਂ ਵੀ ਡਿੱਗ ਜਾਂਦੇ ਆ। ਮੈਂ ਤਾਂ ਪਾਣੀ ਉੱਥੋਂ- ਖਿੱਚ ਲੈਂਦਾ। ਮੈਂ ਉੱਤੇ ਖੜਾ ਹੋ ਕੇ ਦੇਖ ਕੇ ਡਰ ਰਿਹਾ ਸੀ। ਰਾਣਾ ਸਾਹਿਬ ਇੱਧਰ ਵੀ ਜੰਗਲ ਆ। ਹਾਂ ਇਹ ਰੈਸਟ ਹਾਊਸ ਹੈ ਇਰੀਗੇਸ਼ਨ ਹਾਂ, ਡਿਪਾਰਟਮੈਂਟ ਦਾ। ਇਹ ਰੈਸਟ ਹਾਊਸ ਆ ਮਹਿਕਮਾ ਨਹਿਰ ਵਾਲਿਆਂ ਦਾ। ਹਾਂ ਹਾਂ, ਇਹ ਰਾਣਾ ਸਾਹਿਬ ਇੱਥੇ ਦੋ ਪੁਲ ਆ। ਹਾਂ ਹਾਂ ਇਹ ਹਾਂ ਇਹ ਜਿਹੜੇ ਪੁਲ ਪਾਪਾ ਨੂੰ ਗੁਜ਼ਰ ਰਹੇ ਆ ਨਾ, ਹਾਂ ਇਹ ਪੁਰਾਣਾ ਪੁਲ ਹੈ। ਦੇਖੋ ਤੁਸੀਂ, ਲੋਕਾਂ ਨੇ ਨਾ ਇਹਦੇ ਤੇ ਹਾਂ। ਇਹ ਚਾਵਲ ਦਾਣੇ ਇਹ ਚੀਜ਼ਾਂ ਸਿੱਟਦੇ ਆ। ਇਹ ਕਿਉਂ? ਪਰਿੰਦਿਆਂ ਲਈ। ਇਹ ਅੱਛਾ। ਚੀਜ਼ਾਂ ਵਾਸਤੇ ਇੱਥੇ ਰੱਖ ਕੇ ਜਾਂਦੇ ਆ, ਵੀ ਨਹਿਰ 'ਚ ਸਿੱਟ ਜਾਂਦੇ ਆ। ਕੋਈ ਨਾ ਦੀ ਕੀਮਤ ਹੋਣੀ ਹੈ। ਕਹਿੰਦੇ ਨਾ ਚਰਿੰਦ ਪਰਿੰਦ ਹਰ ਇੱਕ ਨੂੰ ਖੁਰਾਕ ਪਾਓ। ਹਾਂ, ਮੈਂ ਕਹਿੰਦਾ ਹਾਂ, ਬੜਾ ਹੀ ਮੈਂ ਕਿਹਾ ਡੂੰਘਾ ਜਿਹਾ ਲੈ ਲਿਆ। ਮੈਂ ਕਹਿ ਰਹਾ ਤੁਸੀਂ ਦੇਖੋ ਕਿਆਸੀ ਕਰਨਾ। ਹਾਂ। ਕਿਸੇ ਨੂੰ ਤਾਂ ਚੰਗੀ ਲੱਗਦੀ ਹੋਣੀ ਤੇ ਖੌਫਨਾਕ ਵੀ ਆ। ਹਾਂ ਹਾਂ, ਅੱਛਾ ਹੁਣ ਇੱਕ ਪੁਲ ਉਧਰੋਂ ਜੀ ਦੇਖੋ ਉੱਧਰ। ਬੜੇ ਸਕੂਨ ਨਾਲ ਆ ਰਿਹਾ ਨਾ, ਪਾਣੀ। ਹਾਂ, ਇੰਜ ਕਹਿੰਦੇ ਆ ਬੰਦੇ ਦਾ ਉਤਾਰ ਚੜਾਓ ਵੀ ਤਾਂ ਇੰਜ ਹੀ ਹੁੰਦਾ ਨਾ। ਦੇਖ ਇੱਥੋਂ ਕਿਵੇਂ ਇੱਥੇ ਜੀ ਕਿੰਨਾ 1 ਸੈਕਿੰਡ ਪਹਿਲਾਂ ਤੁਸੀਂ ਦੇਖੋ ਵੀ ਕਿੰਨਾ ਪੁਰਸਕੂਨ ਆ ਪਾਣੀ ਹੈ, ਤੇ ਆਹ ਪੁਲ ਦੇ ਥੱਲੇ ਨੂੰ ਪਤਾ ਨਹੀਂ ਕੀ ਗੁੱਸਾ ਲੱਗ ਜਾਂਦਾ, ਨਹੀਂ ਨਹੀਂ ਇੱਥੇ ਵੀ ਮੈਂ ਆਹ ਹਾਲ ਹੋ ਜਾਂਦਾ। ਆ ਦੇਖੋ ਤੁਸੀਂ। ਕੀ ਕਹਿ ਰਹੇ ਰਾਣਾ ਇਹ ਸਾਹਿਬ? ਬੜੀ ਇੱਕ ਜ਼ਿੰਦਗੀ ਦੀ ਹਕੀਕਤ ਆ। ਹਾਏ ਜਿਹੜੀ ਚੜ੍ਹਾਈ ਹੁੰਦੀ ਆ ਨਾ ਬੜੀ ਆਹਿਸਤਾ ਆਹਿਸਤਾ ਹੁੰਦੀ ਆ, ਤੇ ਜਦੋਂ ਬੰਦਾ ਡਿੱਗਦਾ ਨਾ ਬੜੀ ਤੇਜ਼ੀ ਨਾਲ ਡਿੱਗਦਾ ਵਾ। ਹਾਂ, ਹੈਂ? ਆਹ ਗੱਲ ਆ। ਤੇ ਇਹ ਪਾਣੀ ਜਿਹੜਾ ਵਾ, ਫਿਰ ਜਦੋਂ ਡਿੱਗਦਾ ਉਦੋਂ ਸ਼ੋਰ ਵੀ ਜ਼ਿਆਦਾ। ਹਾਂ ਉਦੋਂ ਖੜਾਕ ਵੀ ਜ਼ਿਆਦਾ ਹੁੰਦਾ ਵਾ। ਤੇ ਇਹ ਦੇਖ ਲਓ ਪਾਣੀ ਜਿਹੜਾ ਵਾ ਨਾ, ਜਦੋਂ ਹਾਂ ਚੜਦੇ ਹੋਏ ਨਹੀਂ ਪਤਾ ਐਸਾ, ਲੇਕਿਨ ਜਦੋਂ ਡਿੱਗਦਾ ਵਾ ਨਾ ਬੁਲੰਦੀ ਤੋਂ, ਪਾਣੀ ਹੈ ਹਾਂ ਯਾਰ, ਉਹੀ ਤਾਂ ਬੜਾ। ਬਿਲਕੁਲ ਖਾਮੋਸ਼। ਹਾਂ ਦੇਖ ਲਓ, ਮੈਂ ਕਹਿ ਰਿਹਾ ਉਹੀ 1 ਮਿੰਟ ਬਾਅਦ ਪੁਲ ਤੋਂ ਥੱਲੇ ਆ ਕੇ ਕੀ ਹੋ ਜਾਂਦਾ। ਹਾਂ। ਥੱਲੇ ਡਿੱਗ ਰਿਹਾ ਹੈ, ਹਾਂ ਇੱਧਰ ਆਵਾਜ਼ ਨਹੀਂ ਆ ਰਹੀ ਤੇ ਇੱਧਰ ਦੇਖ ਲਓ ਜਾ ਰਹੀ। ਸ਼ੋਰ ਪਾਇਆ ਹੋਇਆ। ਚਲੋ ਜੀ ਆਓ ਚਾਹ ਨਾ ਠੰਡੀ ਹੋ ਜਾਏ। ਚਲੋ ਜੀ, ਚਾਹ ਨਾ ਠੰਡੀ। ਰਾਣਾ ਸਾਹਿਬ, ਟੋਰਾਂ ਟੂਰ ਦੀ ਮੈਂ ਸਿੱਧੀਆਂ ਤੇ ਵਿੰਗੀਆਂ ਮਾਈਆ ਤੇਰੇ ਵੇਖਣ ਲਈ ਆ ਦੇਖੋ ਨਾ ਜੀ। ਮੈਨੂੰ ਬੁਲਾ ਕੇ ਮੈਂ ਸੁਣਾਉਂਦਾ ਨਾ। ਹੈ ਮੇਰਾ ਬੁਲਾਓ ਜੀ। ਓਏ ਫੜਾਓ ਜੀ, ਫੜਾਓ। ਗਾਣਾ ਸੁਣਾਉਂਗੇ ਜੀ? ਪਾਈਆਂ ਚੂੜੀਆਂ ਮੈਂ ਮਾਇਆ ਸਤਰੰਗੀਆਂ, ਮਾਇਆ ਤੇਰੇ ਵੇਖਣ ਲਈ। ਵਾਹ ਜੀ ਵਾਹ। ਟੋਰਾਂ ਟੁਰਦੀ ਮੈਂ ਸਿੱਧੀਆਂ ਤੇ ਵਿੰਗੀਆਂ, ਟੋਰਾਂ ਟੁਰਦੀ ਮੈਂ ਸਿੱਧੀਆਂ ਤੇ ਵਿੰਗੀਆਂ, ਮਾਇਆ ਤੇਰੇ ਵੇਖਣ ਲਈ। ਵਾਹ ਜੀ ਵਾਹ। ਲਓ ਜੀ, ਇੱਥੇ ਆਹ ਅੱਡਾ ਹੈਗਾ ਆ ਰਾਣਾ ਸਾਹਿਬ। ਆ 303 303 ਕਠੋਰ ਹੈਂ? ਕਠੋਰ ਇਹ ਕਠੋਰ ਆ ਪਿੰਡ 303 ਜੀਮ ਦੇ। ਅੱਛਾ। ਹਾਂ ਇੱਥੇ ਦੇ ਬਹੁਤ ਮਸ਼ਹੂਰ ਬੰਦੇ ਨਾ, ਇੱਕ ਜਸਟਿਸ ਰਹੇ ਆ ਇਸਲਾਮੀ ਜਿਹੜੀ ਜੁਡੀਸ਼ੀਅਲ ਸਿਸਟਮ ਸੀ ਨਾ, ਉਹਦੇ ਚ ਜਸਟਿਸ ਅਫਜ਼ਲ ਹੈਂ? ਅੱਛਾ ਜੀ। ਔਰ ਜ਼ਿਆਉਲ ਹੱਕ ਦੇ ਦੌਰ ਤੇ ਇਹ ਕਠੋਰ ਜਿਹੜਾ ਪਿੰਡ ਨੇ, ਤੇ ਬਹੁਤ ਪੜ੍ਹੇ ਲਿਖੇ ਜੱਟ ਬਰਾਦਰੀ ਆ ਜ਼ਿਆਦਾਤਰ, ਲੇਕਿਨ ਬਹੁਤ ਪੜ੍ਹੇ ਲਿਖੇ ਬੰਦੇ ਹੈ। ਸਹੀ ਹੈ। ਇਹਦਾ ਰੋਡ ਆ ਨਾ, ਇਹ ਟੋਪੇ ਜਾਂਦਾ ਹੈ। ਹਾਂ ਹਾਂਜੀ, ਹਾਂ ਤੇ ਇਹ ਟੋਬੇ ਨੂੰ ਆ ਟੋਬੇ ਜਾਂਦਾ ਜੀ। ਹਾਂ ਆ ਟੋਬਰ ਰੋਡ ਆ ਜੀ। ਆ ਜੀ ਅਸੀਂ ਇੱਥੇ ਚਾਹ ਪੀਣ ਲੱਗੇ ਆ ਜੀ। ਖੋਖਰ ਸੂਟ ਚਾਹ। ਹਾਂ ਤੇ ਅੱਗੇ ਇਸ ਸਟਾਲ ਤੋਂ ਕਿੱਧਰ ਗਏ ਸਾਡੇ ਬੰਦੇ? ਪੰਜ ਚਾਰ ਮਾਰ ਦਿਓ। ਲਓ ਜੀ, ਆ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਹਾਂ। ਵੀ ਆ ਸਾਡੇ 2 ਪੜਾਕੂ ਪੁੱਤਰ ਆ, ਜਿਨ੍ਹਾਂ ਨੂੰ ਅਸੀਂ ਛੱਡਣ ਜਾ ਰਹੇ ਹਾਂ। ਇਹ ਜਨਾਬ ਚੌਧਰੀ ਨੂਰ ਅਹਿਮਦ ਸਾਹਿਬ, ਤੁਹਾਨੂੰ ਦੱਸਿਆ ਹੈਗਾ ਕਿ ਸਾਊਦੀਆ ਦੇ ਵਿੱਚ ਇਹਨਾਂ ਦਾ ਆਪਣਾ ਦਾਤੀ ਕੱਪੜੇ ਦਾ ਬਿਜ਼ਨਸ ਹੈਗਾ, ਬਿਲਕੁਲ ਮੱਕੇ ਦੇ ਨਾਲ। ਮੱਕੇ ਦੇ ਵਿੱਚ ਨਾਲ ਦੁਕਾਨ ਹੈ ਜੀ, ਬਿਲਕੁਲ ਉੱਥੇ ਬੈਤੁੱਲਾ ਸ਼ਰੀਫ ਦੇ ਨਾਲ ਬਿਲਕੁਲ ਉੱਥੇ ਇਹਨਾਂ ਦੀ ਦੁਕਾਨ ਹੈਗੀ ਹੈ ਜੀ। ਅੱਜ ਕੱਲ੍ਹ ਘਰੇ ਆਏ ਹੋਏ ਆ। ਇਹਨਾਂ ਕੋਲ ਥੋੜੀ ਜਿਹੀ ਬਰਫੀ ਤੇ ਹੈਗੇ ਆ ਜੀ ਆਪਣਾ ਹਬੀਬੁੱਲਾ ਸਾਹਿਬ ਦੇ ਭਾਣਜੇ ਅਸਦੁਰ ਰਹਿਮਾਨ, ਭਾਈ ਅਸਦੁੱਲਾ। ਇਹ ਹੈਗੇ ਆ ਜੀ ਚੌਧਰੀ ਨੂਰ ਅਹਿਮਦ ਸਾਹਿਬ ਦੇ ਬੇਟੇ ਅਬਦੁਰ ਰਹਿਮਾਨ ਸਾਹਿਬ। ਇਹਨਾਂ ਨੂੰ ਜੀ ਅੱਜ ਉੱਥੇ ਘਰ ਪੜ੍ਹਦੇ ਨਹੀਂ ਸੀ, ਕਹਿੰਦੇ ਉੱਥੇ ਪੜ੍ਹ ਛੱਡ ਕੇ ਆ। ਹਾਂਜੀ, ਆ ਜਾਓ ਜੀ। ਆ ਦੇਖੋ ਬਰਫੀ। ਆਹਾ। ਅੱਛਾ ਰਾਣਾ ਸਾਹਿਬ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ। ਹਾਂ ਇਹ ਗੋਜਰੇ ਦੇ ਵਿੱਚ ਲੋਕ ਜ਼ਿਆਦਾ ਬਰਫੀ ਖਾਂਦੇ ਆ ਕਿ ਇੱਥੇ ਦੇ ਮਹਾਨਦਾਲਿਆਂ ਕਰਕੇ ਫਿਰ ਉਹ ਨਹੀਂ, ਕੰਮ ਕਰਦੇ? ਅਸਲ 'ਚ ਜਿਹੜੀ ਚੀਜ਼ ਕੋਈ ਚੰਗੀ ਹੋਵੇ ਨਾ, ਉਹ ਖਾਈ ਜਾਂਦੀ ਆ। ਇੱਥੇ ਬਰਫੀ ਬਣਦੀ ਬਹੁਤ ਅੱਛੀ ਆ। ਅੱਛਾ। ਜਿਹੜੇ 1-2 ਹੋਟਲ ਆ ਨਾ, ਹਾਂ ਬਰਫੀ ਬਹੁਤ ਸਟਾਈ ਹੋਈ ਹੈ। ਹਾਂ ਡਿਸ਼ ਬਣ ਜਾਂਦੀ ਹੈ ਨਾ, ਤੁਸੀਂ ਮੈਕ ਫੜ ਲਿਆ ਕਰੋ ਜੀ, ਹੱਥ ਤੋਂ ਗੱਲ ਕਰਨੀ ਹੋਵੇ ਮਾੜੀ ਜੀ ਮੇਰੇ ਕੋਲ ਲੈ ਲਓ। ਉਹ ਫਿਰ ਇੱਥੇ ਕਿਉਂਕਿ ਬਰਫੀ ਮਸ਼ਹੂਰ ਆ ਗੋਜਰੇ ਦੀ, ਉਸ ਹਵਾਲੇ ਨਾਲ ਪਿੱਛੇ ਵੀ 1-2 ਦੁਕਾਨਾਂ ਆ ਵੀ ਬਣੀ ਹੋਈ ਹੈ ਮਾਸ਼ਾਅੱਲਾ। ਇਹਨਾਂ ਦੇ ਵੀ ਟੇਸਟ ਕਰਦੇ ਆ ਜੀ। ਕੱਲ ਮੰਦ ਖਾਧੀ ਅਸੀਂ,
ਮਹਿਮੰਦ ਬਰਫੀ ਖਾਧੀ ਕੱਲ ਤੇ ਅੱਜ ਤੁਹਾਡੀ ਵੀ ਟੇਸਟ ਕਰਦੇ ਹਾਂ। ਹਾਂਜੀ ਨਹੀਂ ਨਹੀਂ, ਸ਼ਕਲੋ ਸੂਰਤ ਅੱਛੀ ਲੱਗ ਰਹੀ ਹੈ। ਠੀਕ ਹੈ ਜੀ ਫਿਰ ਹੈ। ਅੱਛਾ ਹੁਣ ਅਸੀਂ ਅੱਡਾ ਰਾਣਾ ਸਾਹਿਬ ਕਿਉਰ ਕਠੋਰ ਇਹ ਤਾਂ ਮਗਲਾ ਵਾ ਵੈਸੇ। ਅੱਛਾ ਅੱਛਾ ਹਾਂ ਲੇਕਿਨ ਇਹ ਜਿਹੜੀ ਕਠੋਰ ਇਸ ਤੋਂ ਪਿੰਡ ਨੇੜੇ ਹੀ ਆ। ਲਓ ਜੀ ਧੰਮਾ ਬੰਗਲਾ ਤੋਂ ਹੁਣ ਅਸੀਂ ਚਾਹ ਪੀ ਕੇ ਅੱਗੇ ਨਿਕਲਦੇ ਹਾਂ। ਜਿਹੜੇ ਜਿਹੜੇ ਪਿੰਡ ਆਏ ਤੇ ਉਹ ਵੀ ਅਸੀਂ ਉਹ ਆਪਣੇ ਵੀਰ ਦਾ ਮਿੱਤਰ ਦਾ ਨਾਂ ਲੱਭਦੇ ਹਾਂ ਵੀ ਜਿਹਨੇ ਕਿਹਾ ਸੀ ਬੂਬਕ ਪਿੰਡ ਦਿਖਾਇਓ। ਠੀਕ ਹੋ ਗਿਆ। ਲਓ ਜੀ ਟੇਸਟ ਕਰੋ ਜੀ ਬਰਫੀ, ਦੱਸੋ ਕਿਦਾਂ ਦੀ ਹੈ। ਮਾਨ ਵਾਲਿਆਂ ਦੀ ਵੀ ਤੁਸੀਂ ਉਦੋਂ ਟੇਸਟ ਕੀਤੀ ਸੀਗੀ ਤੇ ਅੱਜ ਮੈਂ ਕਿੱਧਰ ਆ ਜੀ ਦੂਜਾ ਦੇਖੋ ਨਾ ਮੇਰੇ ਕੋਲ ਜਿਹੜੀ ਬਰਫੀ ਹੈ ਨਾ, ਬ੍ਰਾਂਡ ਬਰੂੰਡ ਜਿਹੜੇ ਹੁੰਦੇ ਨਾ ਉਹਨਾਂ ਦੀ ਤਾਂ ਆਪਣੀ ਜੋ ਵੀ ਹੈ ਆ, ਲੇਕਿਨ ਜਿਹੜਾ ਘਰ ਜਿਹੜੀਆਂ ਦੁਕਾਨਾਂ ਇਸ ਤਰ੍ਹਾਂ ਦੀਆਂ ਢਾਬੇ ਵਗੈਰਾ ਦੁੱਧ ਤੋਂ ਖੋਇਆ ਬਣਾ ਕੇ ਬਰਫੀ ਬਣਾਉਂਦੇ ਹੈ ਨਾ। ਕੀ ਬਾਤ ਹੈ ਨਾ ਕੀ ਬਾਤ ਹੈ। ਵਾਹ ਜੀ ਵਾਹ। ਲਓ ਜੀ ਮਜ਼ਾ ਆ ਗਿਆ ਜੀ। ਹਾਂਜੀ ਕਿਦਾਂ ਦੀ ਹੈ ਜੀ ਬਰਫੀ? ਮੈਂ ਕਹਿੰਦਾ ਜ਼ਬਰਦਸਤ। ਅੱਛਾ ਭਾਈ ਸਾਹਿਬ ਤੁਸੀਂ ਤਾਂ ਸਾਊਦੀਆ ਤੱਕ ਖਾਈ ਆ। ਹਾਂਜੀ ਇਹਨੂੰ ਦੱਸੋ ਜੀ। ਮੈਂ ਹੁਣ ਦੱਸੋ ਸੌਦੀਆ ਤੱਕ ਤੁਸੀਂ ਖਾਈ ਹੈ ਬਰਫੀ ਹੈ ਕਿੱਦਾਂ ਦੀ? माशाल्लाह बड़ी ज़बरदस्त, अच्छा जायका, देसी शाप आ, लेकिन शाप आलू देख के ना म्यार बहुत अच्छा है। हाँ ਹਾਂ ਨਹੀਂ ਅਸੀਂ ਇਹਦੇ ਲਈ ਢਾਬਿਆਂ ਦੇ ਅਸੀਂ यानी जितने ना शोर ही बंदे दा भरिंदा, लेकिन इत्थे माशाल्लाह दा मज़ा अच्छा, लेकिन दुकान छोटी। ਇਸੇ ਇਹੀ ਤਾਂ ਕੀ ਗੱਲ ਦੁਕਾਨ ਦਾ ਆ। ਨਾਮ ਉੱਚੀ ਹੈ ਜੀ? ਦੁਕਾਨ ਹਾਂਜੀ ਧੰਮੇ ਬੰਗਲੇ ਤੇ ਹੈ ਜੀ ਹਮੀਦ ਅਲੀ ਬਰਫੀ ਵਾਲੇ ਨਾ ਜੀ। ਠੀਕ ਹੈ ਜੀ ਚਾਹ ਪੀਓ ਤੇ ਫਿਰ ਨਿਕਲੀਏ ਹੈ। ਪਰ ਚਾਹ ਵੀ ਤੁਹਾਨੂੰ ਨਾ ਬੜੇ ਦੇਖੋ ਕਿ ਬਿਲਕੁਲ ਜਿਹੜੀ ਰਵਾਇਤੀ ਅੱਡਿਆਂ ਤੇ ਚਾਹ ਹੁੰਦੀ ਸੀ ਨਾ। ਚੰਗਾ ਜੀ ਵੀਰ ਜੀ ਬਹੁਤ ਮਿਹਰਬਾਨੀ। ਅੱਛਾ ਜੀ ਕੀ ਨਾਮ ਤੁਹਾਡਾ? ਸ਼ਾਨ ਅਲੀ। ਸ਼ਾਨ ਅਲੀ ਬਹੁਤ ਮਿਹਰਬਾਨੀ ਜੀ। ਲਓ ਜੀ ਅਸੀਂ ਆਪਣਾ ਸਫ਼ਰ ਸ਼ੁਰੂ ਕਰਦੇ ਹਾਂ ਜੀ। ਉਹ ਤਾਂ ਬਾਹਰੋਂ ਉਹਨਾਂ ਦਾ ਲਿਆ ਮੈਂ ਬਕਾਇਦਾ ਪੂਰਾ। ਬੈਠੋ ਜੀ। ਅੱਛਾ ਜੀ ਰਾਣਾ ਸਾਹਿਬ ਬੈਠ ਕੇ ਲਓ ਜੀ ਅਸੀਂ ਤਕਰੀਬਨ ਗੋਜਰੇ ਤੋਂ 10 ਕਿਲੋਮੀਟਰ ਹੋਣਾ ਰਾਣਾ ਸਾਹਿਬ। 10 ਕਿਲੋਮੀਟਰ ਝੰਗ ਰੋਡ ਤੇ ਇਸ ਵੇਲੇ ਖਲੋਤੇ ਆ ਬੂਬਕ ਚੌਕ ਤੇ ਸਾਡੇ ਇੱਕ ਦੋਸਤ ਵੀਰ ਭਰਾ ਉਹਨਾਂ ਨੇ ਕਮੈਂਟ ਕੀਤਾ ਸੀ। ਉਹਨਾਂ ਦੇ ਚੈਨਲ ਦਾ ਨਾਮ ਹੈਗਾ ਆਟੋ ਬੋਥ ਤੇ ਮੇਰਾ ਖਿਆਲ ਸਵੈਗਰ ਬੋਥ ਦਾ ਉਹਨਾਂ ਦਾ ਹੈਂਡਲ ਹੈਗਾ ਆ। ਤੇ ਉਹਨਾਂ ਨੇ ਕਿਹਾ ਸੀਗਾ ਵੀ ਉਹਨਾਂ ਦੇ ਇੱਥੇ ਦੋਸਤ ਰਹਿੰਦੇ ਆ ਕੋਈ ਨਬੀਲ ਬੂਬਕ। ਸਾਡਾ ਵੀ ਉਹਨਾਂ ਨੂੰ ਸਲਾਮ ਜੀ। ਤੇ ਅਸੀਂ ਜੀ ਤੁਹਾਡੇ ਉਸ ਚੌਕ ਦੇ ਵਿੱਚ ਖਲੋਤੇ ਅਸੀਂ ਰੱਬੀ ਜਾ ਰਹੇ ਸੀ ਝੰਗ ਤੇ ਬੂਬਕ ਚੌਕ ਆ ਗਿਆ ਤੇ ਸਾਨੂੰ ਉਹ ਦੋਸਤ ਯਾਦ ਆ ਗਏ। ਕਿਉਂ ਜੀ ਰਾਣਾ ਸਾਹਿਬ ਇਹ ਦੱਸੋ ਜੀ ਇਹ ਜਿਹੜਾ ਇਹ ਰੋਡ ਆ ਇਹ ਕਿੱਧਰ ਜਾ ਰਿਹਾ ਰਾਣਾ ਸਾਹਿਬ? ਇਹ ਹੈ ਬੂਬਕ ਤੇ ਠੱਠਾ ਜਿਹੜਾ ਵਾ ਨਾ ਇਹਨਾਂ ਪਿੰਡਾਂ ਨੂੰ। ਤੇ ਇੱਧਰ ਹੈ ਲੋਚਾਰਾਮ ਔਰ ਲੋਚਾਰਾਮ। ਹਾਂ ਲੋਚਾਰਾਮ ਤੇ ਇੱਥੇ ਬਹੁਤ ਅਰਸਾ ਪਹਿਲੇ ਆਇਆ ਵਾਂ ਮੈਂ ਬੂਬਕ। ਇੱਥੇ ਮੇਰੇ ਦੋਸਤ ਮੀਆਂ ਜ਼ਾਫਰ ਇਕਬਾਲ ਵਕੀਲ ਉਹਨਾਂ ਦੇ ਇੱਕ ਦੋਸਤ ਹੈਗੇ ਸ਼ਾਹਦ ਬੂਬਕ ਹੈ। ਅੱਛਾ ਅੱਛਾ ਹਾਂ ਤੇ ਉਹਨਾਂ ਦੇ ਬੜੇ ਭਾਈ ਨਾ ਇੱਥੇ ਗੋਜਰੇ ਡਾਕਖਾਨੇ 'ਚ ਹੀ ਰਹੇ ਆ। ਉਹਨਾਂ ਦਾ ਹੁਣ ਮੈਨੂੰ ਨਾਮ ਨਹੀਂ ਆ ਰਿਹਾ। ਉਹਨਾਂ ਦੇ ਨਾਮ ਦੇ ਨਾਲ ਹੀ ਬੂਬਕ ਸੀ। ਇੱਥੇ ਬੂਬਕ ਇਹ ਬਰਾਦਰੀ ਦਾ ਬੂਬਕ। ਹਾਂ ਬੂਬਕ ਇਹ ਸਬ ਕਾਸਟ ਆ ਸਬ ਕਾਸਟ ਜੱਟਾਂ ਦੀ। ਹਾਂ ਜੱਟਾਂ। ਅੱਛਾ ਬੂਬਕ ਜੀ ਜੱਟਾਂ ਦੀ ਸਬ ਕਾਸਟ ਆ। ਤੇ ਚੌਕ ਜੀ ਸੋਹਣਾ ਚੌਕ ਆ। ਹਾਂ ਦੁਕਾਨਾਂ ਦੁਕਾਨਾਂ ਹੁਣ ਤੇ ਕਾਫੀ ਜ਼ਿਆਦਾ ਜਿਹੜਾ ਬਣਾ ਹੁਣ ਪਹਿਲੇ ਤਾਂ ਬਹੁਤ ਜਿਹੜਾ ਸੜਕ ਲੋਕਲ ਜੀ ਸੀ ਲੇਕਿਨ ਹੁਣ ਇਹ ਝਾਂਕੜੀ ਸੜਕ ਬਹੁਤ ਅੱਛੀ ਹੈ ਤੇ ਇਸ ਕਰਕੇ ਜਿਹੜਾ ਨਾ ਕਾਫੀ ਰੌਣਕ ਹੈ ਆ ਇਹ। ਅੱਛਾ ਇਹ ਨਾ ਇੱਕ ਇਹ ਤੇ ਅੱਗੇ ਇੱਕ ਆਏਗਾ ਅੱਡਾ ਖੂਹੀ। ਉਹ ਬਸ ਇਹ ਟੋਬੇ ਦੇ ਯਾਨੀ ਕਿ ਦੋ ਸਟਾਫ ਜਿਹੜੇ ਹੈ ਨਾ ਇਹਦੇ ਤੇ ਹੈ। ਅੱਗੇ ਫਿਰ ਝੰਗ ਸ਼ੁਰੂ ਹੋ ਜਾਂਦਾ।
ਅੱਛਾ ਅੱਗਾ ਹੁਣ ਜੇ ਆਪਣੇ ਵਲੌਗ ਬਣਾਉਣ ਵਾਸਤੇ ਤਾਂ ਝੰਗ ਤਾਂ ਹੀ ਹੋਣਾ ਹੀ ਆ ਨਾ ਹਾਂ ਅੱਡਾ ਖੂਹੀ ਆ ਜਿਹੜਾ ਉਹ ਵੀ ਸਟਾਫ ਠੀਕ ਆ। ਅੱਛਾ ਹਾਂ ਤੇ ਅੱਗੇ ਫਿਰ ਝੰਗ ਦਾ ਏਰੀਆ ਵਾ ਚੀਜ਼ਾਂ ਜੋ ਜੋ ਹੋਣਗੀਆਂ ਦੱਸਦੇ ਰਵਾਂਗੇ। ਚਲੋ ਠੀਕ ਹੈ ਜੀ ਆਓ ਚਲਿਏ ਜੀ ਹਬੀਬੁੱਲਾ ਸਾਹਿਬ ਜੀ ਕਮਰ ਸਾਹਿਬ ਮੈਂ ਜੀ ਹੁਣ ਬੈਠੂੰਗਾ ਅੱਗੇ ਆ ਦੇਖੋ ਜੀ ਆ ਸਾਡੇ ਅਸੀਂ ਸਮਾਨ ਵੀ ਲੱਦਿਆ ਹੋਇਆ ਮੁੰਡਿਆਂ ਨੇ ਇਹਦੇ ਵਿੱਚ ਕਿਤਾਬਾਂ ਹਾਂ ਜਿਵੇਂ ਕੁੜੀ ਨੂੰ ਛੱਡਣ ਜਾਈਦਾ ਨਾ ਜਿਵੇਂ ਕੁੜੀ ਨੂੰ ਨਹੀਂ ਛੱਡਣ ਜਾਈਦਾ ਉਹ ਟਰੰਕ ਤੇ ਆਪਾਂ ਬੜਾ ਮੁੰਡੇ ਚੱਲਣ ਚੱਲੇ ਆ ਕਿ ਪਰ ਵਾਲੇ ਟਰੰਕ ਦੇਖ ਲੈਣ ਜੀ ਟਰੰਕ ਭਰਿਆ ਹੋਇਆ ਸਮਾਨ ਦਾ ਭਾਜੀ ਰਾਣਾ ਸਾਹਿਬ ਨੂੰ ਪਿੱਛੇ ਬਿਠਾਤਾ ਮੈਂ ਤੇ ਉਹ ਪਿੱਛੇ ਬਹਿ ਕੇ ਨਾ ਉਹ ਦੇਖੋ ਤੁਸੀਂ ਉਹ ਜਿਹੜੀ ਜਗ੍ਹਾ ਹੁਣ ਰਾਣਾ ਸਾਹਿਬ ਬਹਿ ਰਹੇ ਆ ਉੱਥੇ ਬਹਿ ਕੇ ਪਹਿਲਾਂ ਵੀਡੀਓ ਬਣਦੀ ਆ ਹਬੀਬੁੱਲਾ ਸਾਹਿਬ ਕਹ ਰਹੇ ਤੁਸੀਂ ਇਨਕਾਰ ਕਰ ਦਿੰਦੇ ਨਹੀਂ ਨਹੀਂ ਸੜਕ ਦੇ ਕਿਨਾਰੇ ਤਾਂ ਇੱਧਰ ਹੋ ਸਕਦੀ ਹੈ। ਹਾਂ ਹਾਂਜੀ ਸਾਡੇ ਮਿੱਤਰ ਆ ਉਹ ਜੀ ਰਾਣਾ ਸਾਹਿਬ ਮੈਂ ਕਿ ਦੇ ਦਿਓ ਕੀ ਹੈ ਮੈਂ ਕਿ ਕੀ ਹੈ ਦੋ ਨਹੀਂ ਚਾਹੀਦਾ ਆਦਰ ਦੇ ਦੋ ਹੈ ਅਬੂ ਜੀ ਲਓ ਜੀ ਮੁਬਕ ਚੌਕ ਨੂੰ ਅਸੀਂ ਛੱਡ ਚੱਲੇ ਆ ਜੀ ਇਹ ਜੀ ਹਬੀਬੁੱਲਾ ਸਾਹਿਬ ਨੇ ਜੀ ਸਾਡੇ ਇੱਕ ਦੋਸਤ ਆ ਆਟੋ ਬੋਥ ਉਹਨਾਂ ਦੇ ਚੈਨਲ ਦਾ ਨਾਮ ਹੈਗਾ ਉਹਨਾਂ ਨੇ ਸਪੈਸ਼ਲੀ ਕਮੈਂਟ ਕੀਤਾ ਸੀ ਤੇ ਯਾਦ ਹੋਵੇ ਤੁਹਾਨੂੰ ਵੀ ਉਹ ਤੁਸੀਂ ਯਾਦ ਕਰਾਇਆ ਮੈਂ ਭਾਈ ਇਸ ਲਈ ਯਾਦ ਕਰਾਇਆ ਹਾਂ ਕਿ ਜਦੋਂ ਮੈਂ ਪੜਦਾ ਸੀ ਨਾ ਝੰਗ ਹਾਂ ਤੇ ਜਦੋਂ ਬੱਸ ਇੱਥੇ ਆ ਕੇ ਖੜੀ ਹੁੰਦੀ ਸੀ ਨਾ ਬੂਬਕ ਚੌਕ ਇੱਥੇ ਇੱਕ ਮਸਜਿਦ ਬਣ ਰਹੀ ਹੁੰਦੀ ਸੀ ਉਦੋਂ ਨਾ ਨਵੀਂ ਤਾਮੀਰ ਸੀ ਉਹ ਬੰਦਾ ਇੱਕ ਬੈਠਾ ਹੁੰਦਾ ਸੀ ਸਪੀਕਰ ਲਾ ਕੇ ਅੱਛਾ ਜੀ ਉਹਦਾ ਇੱਕ ਮਸ਼ਹੂਰ ਡਾਇਲੌਗ ਹੁੰਦਾ ਸੀ ਮਸਜਿਦ ਨਵੀਂ ਬਣ ਰਹੀ ਆ ਤੇ ਤੁਸੀਂ ਪੈਸੇ ਦੇ ਦਿਓ ਉਹ ਕਹਿੰਦਾ ਹੁੰਦਾ ਸੀ ਸਿੱਟ ਦੇ ਥੱਲੇ ਸਿੱਟ ਦੋ ਇਹ ਲਫ਼ਜ਼ ਉਹ ਬੜਾ ਰਿਪੀਟ ਕਰਦਾ ਹੁੰਦਾ ਉਹ ਫਿਰ ਸਾਰੀ ਸਵਾਰੀਆਂ ਨਾ ਪੈਸੇ ਥੱਲੇ ਸਿੱਟ ਕੇ ਕਿਉਂਕਿ ਬੱਸ ਨੇ ਥੋੜੀ ਕਿ ਦੇਰ ਰੁਕਣਾ ਹੁੰਦਾ ਸੀ ਉਹ ਫਿਰ ਇਹ ਕਹਿੰਦਾ ਸੀ ਕਿ ਤੁਸੀਂ ਇੰਤਜ਼ਾਰ ਨਾ ਕਰੋ ਕਿ ਕੋਈ ਤੁਹਾਡੇ ਕੋਲ ਆਊਗਾ ਪਕੜੂਗਾ ਉਹ ਫਿਰ ਬਾਅਦ ਚ ਪੈਸੇ ਚੁੱਕਦਾ ਹੁੰਦਾ ਸੀ ਯਾਰ ਇਸ ਲਈ ਬੂਬਕ ਚੌਕ ਨਕਸ਼ਾ ਹਾਂ ਇਸ ਹਵਾਲੇ ਨਾਲ ਕੀ ਬਾਤ ਹੈ ਮੈਂ ਤੁਹਾਨੂੰ ਫਿਰ ਇੱਕ ਵਾਰ ਰਾਣਾ ਸਾਹਿਬ ਦਿਖਾ ਦਾਂ ਉਹ ਟਰੰਕ ਦੇ ਵਿੱਚੋਂ ਨਹੀਂ ਥੋੜੇ ਜਿਹੇ ਨਜ਼ਰ ਆ ਰਹੇ ਆ ਮਾੜੇ ਜੇ ਉਹ ਰਾਣਾ ਸਾਹਿਬ ਆ ਅੱਛਾ ਪਿੱਛੇ ਕਰੇ ਨਾ ਜ਼ਰਾ ਤੁਸੀਂ ਨਾ ਜੀ ਸਾਰੇ ਵਿਊਅਰ ਦੇਖ ਲਓ ਜੀ ਟਰੰਕ ਤੇ ਟਰੰਕ ਦੇ ਨਾਲ ਟਰੰਕ ਵਾਲਾ ਬਾਬਾ ਆਪੇ ਅੱਗੇ ਜ਼ੇਨ ਬਣਾ ਲਓ ਤੇ ਕਹਾਣੀ ਬਣਾ ਲਓ ਲਓ ਜੀ ਬੂਬਕ ਚੌਕ ਨੂੰ ਅਸੀਂ ਛੱਡਤਾ ਅੱਗੇ ਹੁਣ ਪਤਾ ਨਹੀਂ ਰਾਣਾ ਸਾਹਿਬ ਨੇ ਦੱਸਿਆ ਜੀ ਕੋਈ ਪਤਾ ਨਹੀਂ ਕਿਹੜਾ ਰਾਣਾ ਸਾਹਿਬ ਖੂਹੀ ਅੱਡਾ ਅੱਗੇ ਆਣਾ ਹੈ ਖੂਹੀ ਅੱਡਾ ਉੱਥੇ ਅਸੀਂ ਬ੍ਰੇਕ ਲਾਵਾਂਗੇ ਨਹੀਂ ਖੂਹੀ ਅੱਡੇ ਤੋਂ ਪਹਿਲੇ ਆਣਾ ਆਦਾ ਆਣਾ ਜੀ ਖੂਹੀ ਆਦਾ ਜਿੱਥੇ ਤਕਰੀਬਨ ਜ਼ਿਲ੍ਹਾ ਟੋਬਾ ਖਤਮ ਹੋ ਜਾਣਾ ਗੋਜਰਾ ਤਹਿਸੀਲ ਖਤਮ ਹੋ ਜਾਣੀ ਹੈ ਅੱਛਾ ਜੀ ਆਦਾ ਚੌਕ ਹੈ ਤੇ ਉਸ ਤੋਂ ਅੱਗੇ ਫਿਰ ਜਿਹੜਾ ਨਾ ਸ਼ੁਰੂ ਹੋ ਜਾਣਾ ਇਹ ਪਿੰਡ ਆ ਗਿਆ ਜੀ ਇੱਕ ਹੋਰ ਇਹ ਕਿਹੜਾ ਪਿੰਡ ਹੈ ਜੀ ਮੈਂ ਦਿਖਾਉਂਦਾ ਇਹ ਕਾਲੋ ਕੀ ਹੈ ਸ਼ਾਇਦ ਹਾਂ ਕਾਲੋ ਦਈ ਕਾਲੋ ਦੀ 357 ਜੀਂਬੇ ਜੀਂਬੇ ਹਾਂਜੀ ਜੀਂਬੇ ਦੱਸਿਆ ਜੀ ਜੀਂਬੇ ਹੈ ਜੀ ਇਹ ਝੰਗ ਬ੍ਰਾਂਚ ਸ਼ੁਰੂ ਹੋ ਗਈ ਹੈ ਅਸੀਂ ਗਾਫੇ ਗੁਗੇਰਾ ਬ੍ਰਾਂਚ ਚੋਂ ਨਿਕਲੇ ਆਏ ਆ ਜੀ ਇਹ ਨਾਲ ਸਕੂਲ ਹੈ ਜੀ ਇਹ ਸਾਰਾ ਪਿੰਡ ਜੱਟਾਂ ਦਾ ਜੀ ਸਾਰਾ ਜੱਟਾਂ ਦਾ ਪਿੰਡ ਹੈ ਜੀ ਇਹ ਆ ਦੇਖੋ ਤਤਲਾ ਕਰਿਆਨਾ ਸਟੋਰ ਆ ਜੀ ਤੇ ਇਸੇ ਤਰ੍ਹਾਂ ਹੀ ਬਸ ਇਹਦੇ ਵਿੱਚੋਂ ਵੀ ਸੜਕ ਗੁਜ਼ਰਦੀ ਜੀ ਇਸ ਪਿੰਡ ਦੇ ਬਿਲਕੁਲ ਸੈਂਟਰ 'ਚ ਮੈਂ ਕਹਿੰਦਾ ਜੀ ਬੜਾ ਚੱਸਾ ਦਾ ਸਫ਼ਰ ਆ ਹਾਂ ਅੱਜ ਬੜਾ ਸਵਾਦੀ ਉਹਦੀ ਵਜ੍ਹਾ ਵੀ ਅਸੀਂ ਤੜਕੇ ਨਿਕਲੇ ਆ ਮੌਸਮ ਅੱਛਾ ਹੈ ਮੌਸਮ ਅੱਛਾ ਆ ਇਹ ਕੋਈ ਦਰਬਾਰ ਆ ਬਾਬਾ ਅਜ਼ਰ ਹੁਸੈਨ ਜੀ ਬਾਬਾ ਅਜ਼ਰ ਹੁਸੈਨ ਨਾਲ ਕਬਰਸਤਾਨ ਇੱਥੇ ਨਾ ਵੈਸੇ ਖਾਲਸਾ ਸਾਹਿਬ ਤੁਸੀਂ ਨੋਟ ਕੀਤਾ ਵੀ ਦਰਖਤ ਕੁਝ ਵੱਲ ਆ ਇਸ ਸੜਕ ਤੇ ਇਸ ਨਾ ਸੜਕ ਤੇ ਵੈਸੇ ਮੈਂ ਇੱਕ ਗੱਲ ਦੇਖੀ ਆ ਕਿ ਇੱਥੇ ਦਰਖਤ ਹੈਗੇ ਆ ਇਹਦੇ ਨਾਲ ਇੱਕ ਸੜਕ ਆ ਗੋਜਰੇ ਤੋਂ ਜਾਂਦੀ ਜਿਹੜੀ ਗੋਜਰਾ ਮੋੜ ਹਾਂਜੀ ਉਹ ਵੀ ਘੁੰਮ ਕੇ ਝਾਂਗੀ ਆ ਜਾਂਦੀ ਹੈ ਸਹੀ ਹੋ ਉਹਦੇ ਗਿਆ ਤੇ ਵੀ ਮਾਸ਼ਾਅੱਲਾ ਬੜੇ ਦਰਖਤ ਸਹੀ ਹੋ ਗਿਆ ਸਵਾਲ ਅੱਛਾ ਹਬੀਬੁੱਲਾ ਸਾਹਿਬ ਅੱਛਾ ਹਬੀਬੁੱਲਾ ਕਮਰ ਸਾਹਿਬ ਆਪਾਂ ਵੀਡੀਓ ਬਣਾਈ ਸੀ ਪਰਸੋਂ ਟਰੈਵਲ ਵਲੌਗ ਬਣਾਇਆ ਸੀ ਹਾਂਜੀ ਤੁਸੀਂ ਗੱਡੀ ਉਦੋਂ ਵੀ ਚਲਾਈ ਸੀ ਗੱਡੀ ਤੁਸੀਂ ਅੱਜ ਵੀ ਚਲਾਈ ਆ ਉਹਦੇ 'ਚ ਦੋਸਤਾਂ ਵੀਰਾਂ ਨੇ ਇਹ ਗੱਲ ਕਰੀ ਸੀਗੀ ਵੀ ਤੁਸੀਂ ਜਨਾਬ ਜੀ ਬੈਲਟ ਨਹੀਂ ਲਾਇਆ ਹੋਇਆ ਹੈਗਾ ਹਾਂ ਤੇ ਮੈਂ ਵੀ ਬੈਲਟ ਕੋਈ ਨਹੀਂ ਲਾਇਆ ਹੈਗਾ ਤੇ ਆਪਾਂ ਬੈਲਟ ਕਿਉਂ ਨਹੀਂ ਲਾਇਆ ਹੋਇਆ ਬੈਲਟ ਨਾ ਜੀ ਜੇ ਸੱਚੀ ਗੱਲ ਪੁੱਛੋ ਨਾ ਜੀ ਹਾਂ ਵੀ ਇੱਕ ਤਾਂ ਇਹ ਹਾਈਵੇ ਸੜਕਾਂ ਨਹੀਂ ਹੈ ਹਾਂ
ਜਿਹੜੀ ਹਾਈਵੇ ਸੜਕ ਹੁੰਦੀ ਹੈ ਨਾ ਜੀ, ਜਿੱਥੇ ਤੁਸੀਂ ਇੱਕ ਸਪੀਡ ਨਾਲ ਜਾਣਾ ਜਾਂ ਜਿੱਥੇ ਮੋਟਰਵੇ ਦੀ ਤਰਫੋਂ ਸੈਂਕਸ਼ਨ ਵੀ ਹੁੰਦੀ ਹੈ, ਹਾਂ ਉੱਥੇ ਲਗਾ ਲਈਦਾ, ਗੌਰ ਕਰ ਲਈਦਾ ਆ। ਤੇ ਅਦਰਵਾਈਜ਼ ਯਾਨੀ ਕਿ ਤੁਸੀਂ ਆਮ ਲਫ਼ਜ਼ਾਂ 'ਚ ਦੱਸੋ ਜੀ, ਈਜ਼ੀ ਫੀਲ ਨਹੀਂ ਕਰਦੇ। ਹਾਂ ਇਹਦੀ ਫੀਲ ਨਹੀਂ, ਮੈਂ ਤਾਂ ਜੋ ਮੇਰੇ ਤਾਂ ਵੈਸੇ ਪੂਰਾ ਹੀ ਨਹੀਂ ਆਉਂਦਾ ਹੈ। ਹਾਂ ਇਹ ਵੀ ਰੌਲਾ ਪਈ ਹੈ। ਮੇਰੇ ਨਾਲ ਜੀ ਪੂਰਾ ਨਹੀਂ ਆਉਂਦਾ ਹੈ। ਤੇ ਇੱਥੇ ਪਿੱਛੇ ਮੈਂ ਤੁਹਾਨੂੰ ਦਿਖਾ ਆ ਦੇਖ, ਮੈਂ ਲੀਰ ਬੰਨੀ ਹੋਈ ਹੈ। ਸਹੀ ਗੱਲ। ਆ ਲੀਰ ਬੰਨ ਕੇ ਮੈਂ ਪੂਰੀ ਕਰਦਾ ਆ। ਹਾਂਜੀ, ਅੱਗੇ ਵੀ ਇੱਕ ਛੋਟਾ ਜਿਹਾ ਕੋਈ ਚੌਕ ਆ ਗਿਆ ਹੈ ਬਾਰਨ ਜੀ ਅੱਗੇ। ਹੁਣ ਸਾਨੂੰ ਅਸੀਂ ਨਾ ਜਿੱਥੇ ਰਾਣਾ ਸਾਹਿਬ ਨੇ ਨਹੀਂ ਦੱਸਿਆ, ਉੱਥੇ ਲਿਜਾ ਕੇ ਹੁਣ ਅਸੀਂ ਬ੍ਰੇਕ ਲਾਵਾਂਗੇ ਜੀ। ਰੋਡ ਸ਼ਾਨਦਾਰ ਆ ਜੀ, ਗੋਜਰੇ ਤੋਂ ਝੰਗ ਦਾ ਜ਼ਬਰਦਸਤ, ਤੇ ਦਰਖਤ ਵੀ ਲੱਗੇ ਹੋਏ ਆ, ਕੋਈ ਸ਼ੱਕ ਨਹੀਂ ਹੈਗੀ ਆਮ ਰੋਡਾਂ ਨਾਲੋਂ ਜ਼ਿਆਦਾ ਦਰਖਤ ਦੇਖਣ ਨੂੰ ਲਓ ਜੀ, ਆ ਗਿਆ ਲੱਲੀਆਂ ਵਾਲਾ ਅੱਡਾ ਗਲੀਆਂ। ਪਿੰਡ ਦਾ ਨੰਬਰ ਪੜਿਓ ਕੀ ਹੈ? 358 ਜੀਂਬੇ ਗਲੀਆਂ ਵਾਲਾ ਜੀ। ਡੇਰਾ ਮੁਹੰਮਦ ਹਸਨ ਸਾਬਰ ਸਿਹੋਲ ਚਾਂਗਾ ਜੀ। ਇੱਥੋਂ 5 ਕਿਲੋਮੀਟਰ। ਹਾਂਜੀ ਤਕਰੀਬਨ ਅੱਛਾ, ਟੋਟਲ ਜਿਹੜਾ 38 ਕਿਲੋਮੀਟਰ ਆ ਗੋਜਰੇ ਤੋਂ ਝੰਗ ਦਾ। ਬਸ 25 ਕਿਲੋਮੀਟਰ। ਇਹ ਪਤਾ ਨਹੀਂ ਕਿਹੜਾ ਨਾਂ ਇਹਨਾਂ ਨੇ ਲਿਖਿਆ ਹੋਇਆ, ਇਹ ਮੇਰੇ ਵਾਸਤੇ ਨਵਾਂ ਹੈ। ਹਾਂ ਝੰਗ ਤੋਂ ਅੱਗੇ 18,000 ਆ, ਲਈਆ ਆ, ਪੱਖਰ ਆ, ਤੇ ਉਧਰ ਦੇ ਬੋਰਡ। ਠੀਕ ਹੈ ਜੀ, ਵੀ ਪੁੱਲਾ ਸਾਹਿਬ ਫਿਰ ਅੱਗੇ ਜਾ ਕੇ ਬ੍ਰੇਕ ਲਾ। ਆਧਾ ਆਣ ਲੱਗਿਆ ਜੀ, ਉਹਦੇ ਪਹੁੰਚ ਗਏ। ਹੈ ਆਧਾ ਸਟਾਪ ਆਣ ਲੱਗਿਆ। ਅੱਛਾ, ਆਧਾ ਲਓ ਜੀ ਆਤਾ ਸਟਾਪ ਵੀ ਤੁਹਾਨੂੰ ਦਿਖਾ ਲਈਏ। ਜੀ ਓਕੇ ਆ ਥੋੜਾ। ਅੱਛਾ ਚਲੋ ਫਿਰ ਦੁਬਾਰਾ ਕਰੋ। ਲਓ ਜੀ ਇਹ ਹੁਣ ਅਸੀਂ ਪਿੰਡ ਪਹੁੰਚ ਗਏ ਹਾਂ ਜੀ। 430 ਆਤਾ ਪੁਲ। ਆਧਾ ਪੁਲ, ਹਾਂਜੀ ਆਧਾ ਪੁਲ ਕਹਿੰਦੇ ਆ। ਇਹ ਆਤਾ ਪੁਲ ਹੈ ਜੀ। ਤੇ ਇੱਥੇ ਪੁਲ ਹੋਣਾ ਆ ਉਹੀ ਰਾਣਾ ਸਾਹਿਬ ਜਿਹੜੇ ਪੁਲ ਦੀ ਗੱਲ ਕਰਦੇ ਆ, ਉਹੀ ਪੁਲ ਆ ਰਾਣਾ ਸਾਹਿਬ, ਇਹ ਉਹੀ ਪੁਲ ਆ। ਇਹ ਆਤਾ ਪੁਲ ਆ ਜੀ। ਲਓ ਜੀ ਇਹ ਦੇਖ ਲਓ ਤੁਸੀਂ ਵੀ, ਇਹ ਆਤਾ ਪੁਲ ਆ। ਹਾਂਜੀ ਬਸ ਇਹ ਵੀ ਇਹ ਤਕਰੀਬਨ ਟੋਭੇ 'ਚ ਹੈ। ਆਖਰੀ ਹੈ ਜੀ ਟੋਬੇ ਚ ਨਾ। ਹਾਂ ਅੱਗੇ ਇਹਦੇ ਦਰਮਿਆਨ ਚ ਆਣਾ ਖਾਨ ਸਾਹਿਬ, ਇਹਦੇ ਤੇ ਅੱਡੇ ਖੂਹੀ ਦੇ ਦਰਮਿਆਨ ਚ ਬੋਰਡ ਆਊਗਾ, ਜਿੱਥੇ ਜਾ ਕੇ ਟੋਬੇ ਦੀ ਹਦੂਦ ਖਤਮ ਹੋਣੀ ਹੈ ਤੇ ਝੰਗ ਦੀ ਸ਼ੁਰੂ ਹੋਣੀ ਹੈ ਨਾ। ਇੱਥੇ ਕਿਤੇ ਰਸਤੇ 'ਚ ਲੱਗਿਆ ਹੋਊਗਾ, ਇਖਤਤਾਮ ਹਦੂਦ ਜ਼ਿਲ੍ਹਾ ਟੋਬਾ ਟੇਕ ਸਿੰਘ। ਹਾਂਜੀ ਇਹ ਬੜਾ ਯੂਨੀਕ ਜਿਹਾ ਕਸਬਾ ਜੀ, ਆਬਾਦੀ। ਇਹਦਾ ਨਾਮ ਹੈ ਮੁਸਲਮਾਨੀਆਂ। ਕੀ ਬਾਤ ਹੈ ਜੀ, ਕੀ ਬਾਤ। ਮੁਸਲਮਾਨੀਆਂ। ਮੁਸਲਮਾਨੀਆਂ ਹਾਂ, ਔਰ ਸ਼ੁਰੂ ਤੋਂ ਹੀ ਇਹਦਾ ਨਾ ਨਾਮ ਬੜਾ ਜੀ ਉਹ ਆ। ਛੋਟਾ ਜਿਹਾ ਪਿੰਡ ਤਾਂ ਸ਼ਹਿਰ ਪਿੱਛੇ ਪਤਾ ਲੱਗ, ਪਰ ਬੜਾ ਸਾਫ ਸੁਥਰਾ ਜਿਹਾ ਅੱਡਾ ਜੀ, ਹਾਂ। ਮੁਸਲਮਾਨੀਆਂ। ਇਹ ਆਖਰੀ ਹੈ ਜੀ, 100% ਇਹ ਆਖਰੀ ਹੈ। ਆਖਰੀ ਪਿੰਡ ਹੈ ਆਖਰੀ ਜੀ, ਇਹ ਪਿੰਡ ਹੈ ਜ਼ਿਲ੍ਹੇ ਟੋਬੇ ਦਾ ਜੀ। ਜ਼ਿਲ੍ਹਾ ਟੋਬਾ ਦੀ ਹਦੂਦ ਦਾ ਹਾਂ, ਬਸ ਜੀ ਇਹ- ਹੈ। ਅੱਗੇ ਝੰਗ ਸ਼ੁਰੂ ਹੋ ਜਾਣਾ ਜੀ। ਮੁਸਲਮਾਨੀ। ਮੁਸਲਮਾਨੀਆਂ ਆ ਬੋਰਡ ਤਾਂ ਨਹੀਂ ਹੈ ਜੀ। ਨਹੀਂ ਜੀ, ਹਾਂ ਬਾ ਇੱਥੇ ਹੀ ਨਾ ਜੀ ਸ਼ੁਰੂ ਹੋ ਗਿਆ। ਹਾਂਜੀ ਹਾਂਜੀ। ਲੋ ਜੀ ਇਹ ਹੈ ਤਕਰੀਬਨ ਝੰਗ ਦਾ ਏਰੀਆ ਨਾ ਸ਼ੁਰੂ ਹੋ ਗਿਆ। ਇੱਥੇ ਅੱਗੇ ਬੋਰਡ ਲੱਗਿਆ ਹੁੰਦਾ ਸੀ, ਪਰ ਸ਼ਾਇਦ ਅੱਗੇ ਮੈਨੂੰ ਨਜ਼ਰ ਆ ਜਾਵੇ। ਇਹ ਜ਼ਰਾ ਲੈਫਟ ਸਾਈਡ ਦਿਖਾਓ ਜੀ। ਇਹ ਜਿਸ ਤਰ੍ਹਾਂ ਤੁਹਾਨੂੰ ਰੇਤਲੇ ਜੇ ਟਿੱਬੇ ਨਜ਼ਰ ਆ ਰਹੇ ਹਨ ਨਾ ਜੀ, ਇਹ ਕਾਫੀ ਬੜੇ ਬੜੇ ਡੂੰਘੇ ਖਤਾਨ ਹੁੰਦੇ ਸੀ ਇੱਥੇ। ਅੱਛਾ ਜੀ। ਇੱਥੇ ਮੈਂ ਬਜ਼ਾਤੇ ਖੁਦ ਐਨਸੀਸੀ ਦੀ ਟ੍ਰੇਨਿੰਗ ਕੀਤੀ ਹੋਈ ਹੈ ਜੀ। ਅੱਛਾ ਅੱਛਾ। ਸਾਨੂੰ ਕਾਲਜ ਚੋਂ ਫੌਜ ਦੇ ਜਿਹੜੇ ਲੋਕ ਸੀ ਉਹ ਇੱਥੇ ਲੈ ਕੇ ਆਏ ਸੀ, ਔਰ ਇੱਥੇ ਫਿਰ ਸਾਡੇ ਕੋਲੋਂ ਫਾਇਰਿੰਗ ਜਿਹੜੀ ਸੀ ਨਾ ਉਹਨਾਂ ਨੇ ਕਰਵਾਈ ਸੀ। ਇੱਕ ਨਿਸ਼ਾਨੀ ਹੁੰਦੀ ਹੈ ਜੀ, ਹਾਂ ਜਿਹੜਾ ਕੋਈ ਇਹੋ ਜਿਹਾ ਰਕਬਾ ਹੋਵੇ ਨਾ ਬਰਾਨੀ ਜਾਂ, ਉੱਥੇ ਪਹਾੜੀ ਕਿਕਰਾਂ ਜਿੱਥੇ ਉੱਗਣ ਨਾ, ਹਾਂ। ਸਮਝੋ ਤੁਸੀਂ ਇਹ ਹੁਣ ਇਹ ਉਹ ਹੋ ਗਿਆ ਨਾ ਜੀ। ਤੇ ਹਲੇ ਪਹਾੜੀ ਕਿਕਰਾਂ ਨੇ ਸਾਡਾ ਤੇ ਹਾਂਜੀ ਦੇਖ। ਇਹਦੇ ਹੈਗੀਆਂ, ਉਹੀ ਮੈਂ ਗੱਲ ਕਰ ਰਿਹਾ ਨਾ, ਤਾਂ ਹੀ ਦੇਖ ਕੇ ਦੱਸ ਰਿਹਾ ਹਾਂ। ਵੀ ਇਹ ਜ਼ਰੂਰ ਇੱਥੇ ਇਦਾਂ ਰਿਹਾ ਆ। ਇਹ ਗੱਲ ਕਰਦਾ ਰਹਾਂ। ਇਹ ਜੀ ਆਸ਼ਕ ਮਾਰਥ ਡੇਰਾ ਡੀਐਸਪੀ, ਬੜਾ ਸ਼ਾਨਦਾਰ ਡੇਰਾ ਬਣਾਇਆ ਸੀ ਉਹਨੇ ਨਾ, ਇਹ ਚੌਪਾਲ ਟਾਈਪ ਨਾ, ਬਸ ਪਤਾ ਨਹੀਂ ਕਿਵੇਂ ਉੱਜੜ ਅਜੜ ਗਿਆ ਹੈ। ਆ ਲਓ ਜੀ, ਖੁਦਾ ਹਾਫਿਜ਼ ਹੋ ਗਿਆ। ਖੁਦਾ ਹਾਫਿਜ਼ ਹੋ ਗਿਆ ਜਨਾਬ। ਤੇ ਸ਼ੁਰੂ ਹੋ ਗਿਆ ਝੰਗ ਜੀ। ਠੀਕ ਹੋ ਗਿਆ ਜੀ। ਅੱਗੇ ਹੈਗਾ ਜੀ ਪਿੰਡ 428 28 ਜੀਪੇ। ਜੀ। ਅਸੀਂ 428 ਜੀਪੇ ਕੋਲ ਪਹੁੰਚ ਗਏ ਹੋਏ ਆ ਜੀ। ਇਹ ਵੀ ਜੱਟਾਂ ਦਾ ਹੀ ਹੈ। ਇੱਥੋਂ ਜੀ ਹੁਣ ਸੜਕਾਂ ਨਿਕਲਣਗੀਆਂ। ਢੰਗ ਨੂੰ ਜਾਊਗੀ ਇੱਕ ਸੜਕ, ਇੱਕ ਪੱਖਰ ਨੂੰ ਜਾਊਗੀ, ਮੁਲਤਾਨ ਨੂੰ ਜਾਊਗੀ, ਹੈ ਨਾ ਜੀ। ਹਾਂ ਆ ਤੇ ਫੈਸਲਾਬਾਦ ਨੂੰ ਜਾਊਗੀ। ਇਹ ਪਹਿਲਾ ਜਿਹੜਾ ਮੇਜਰ
ਇਸ ਤੇ ਝੰਗ ਦਾ ਸਟਾਪ ਆਂਦਾ ਨਾ ਜੀ, ਇਹ ਆ ਰਿਹਾ ਜੀ ਹੁਣ ਅੱਗੇ ਅੱਡਾ ਖੂਹੀ। ਇਹ ਵੀ ਇੱਕ ਚੌਕ ਆ। ਇੱਕ ਸੜਕ ਇੱਥੋਂ ਫੈਸਲਾਬਾਦ ਜਾਏਗੀ, ਇੱਕ ਟੋਬੇ ਨੂੰ ਜਾਏਗੀ, ਇੱਕ ਸਿੱਧੀ ਝੰਗ ਜਾਏਗੀ। ਆ ਦੇਖੋ ਨਾ ਜੀ, ਗੈਰਬਾਦ ਰਕਬਾ ਤੇ ਪਹਾੜੀ ਕੀ ਕਰਾਂ। ਇਹ ਪੜਿਓ ਜ਼ਰਾ, ਇਹ ਆ ਗਿਆ ਬੋਰਡ, ਆ ਦੇਖੋ ਆਗਾਜ਼ ਹਦੂਦ। ਇਹ ਦੇਖੋ ਹਾਂਜੀ, ਇਹ ਆ ਗਿਆ ਜੀ ਬੋਰਡ, ਆਗਾਜ਼ ਹਦੂਦ ਡਿਸਟ੍ਰਿਕਟ ਝੰਗ, ਅਖਤਾਮ ਹਦੂਦ ਡਿਸਟ੍ਰਿਕਟ ਟੋਬਾ ਤੇਗ ਸਿੰਘ। ਇਹ ਇਸ ਤੋਂ ਅੱਗੇ ਜਨਾਬ ਅਸੀਂ ਝੰਗ ਚ ਵੜ ਗਏ ਜੀ। ਠੀਕ ਹੈ ਜੀ। ਸੋਜੀ ਰਾਣਾ ਸਾਹਿਬ, ਹੁਣ ਆਪਾਂ ਕਿੱਥੇ ਪਹੁੰਚ ਗਏ? ਆਪਾਂ ਪਹੁੰਚ ਗਏ ਹਾਂ ਜੀ ਅੱਡਾ ਖੂਹੀ। ਇਹ ਯਾਨੀ ਕਿ ਜਿਹੜਾ ਨਾ ਝੰਗ ਦਾ ਪਹਿਲਾ ਸਟਾਪ ਆ। ਹਾਂ, ਅੱਛਾ। ਤੇ ਪਿੱਛੇ ਜਿਹੜਾ ਆਦਾ ਸੀ ਨਾ, ਉਹ ਟੋਬੇ ਦਾ ਆਖਰੀ ਸਟਾਪ ਸੀ। ਹਾਂ, ਤੇ ਇੱਥੋਂ ਹੁਣ ਝੰਗ ਜਿਹੜਾ ਵਾ ਮੇਰੇ ਖਿਆਲ 17-18 ਕਿਲੋਮੀਟਰ। ਹਾਂਜੀ, 18 ਕਿਲੋਮੀਟਰ ਹੈ ਜੀ। ਹਾਂ, ਯਾਨੀ ਕਿ ਅਸੀਂ ਅੱਧ ਚ ਪਹੁੰਚ ਗਏ ਹਾਂ। ਇਹ ਜਿਹੜੀ ਹੈ ਨਾ ਜੀ, ਆਹ ਰੋਡ ਛੋਟਾ ਜਿਹਾ ਨਿਕਲ ਰਿਹਾ। ਹਾਂ, ਆ ਇੱਥੋਂ ਇਹ ਨਿਕਲ ਰਿਹਾ ਜੀ ਫੈਸਲਾਬਾਦ ਨੂੰ ਜੀ। ਇਹਦੇ ਨਾਲ ਹੀ ਇਹਦੇ ਜਿਹੜਾ ਸਾਹਮਣੇ ਰੋਡ ਇਹ ਨਿਕਲਦਾ, ਇਹ ਟੋਬੇ ਨੂੰ ਹੋਣਾ, ਇਹ ਜਾ ਰਿਹਾ ਜੀ ਟੋਬੇ ਨੂੰ। ਠੀਕ ਹੈ ਜੀ। ਹਾਂ, ਟੋਬੇ ਰੋਡ ਤੇ ਨਿਕਲਦਾ, ਯਾਨੀ ਕਿ ਟੋਬੇ ਹੀ ਚੱਲ ਜਾਣਾ ਨਾ ਜਿਵੇਂ। ਤੇ ਆਹ ਫੈਸਲਾਬਾਦ ਰੋਡ ਤੇ ਨਿਕਲ ਜਾਂਦਾ। ਇਹ ਬਾਈਪਾਸ ਹੀ ਲਾ ਲਓ ਤੁਸੀਂ, ਮਿਨੀ ਬਾਈਪਾਸ ਆ ਜਿਹੜਾ ਕੋਈ। ਤੇ ਬਾਕੀ ਜੀ ਹਰ ਪਾਸੇ ਅੱਜ ਕੱਲ ਝੰਡੇ ਨਜ਼ਰ ਆਉਂਦੇ ਆ, ਕਿਉਂਕਿ 14 ਅਗਸਤ ਨੇੜੇ ਆ ਰਹੀ ਆ। ਤੁਸੀਂ ਬਾਜਾ ਲੈ ਲਿਆ ਜੀ? ਹੈਂ? ਬਾਜਾ, ਆਹੋ ਜੀ, ਬਾਜਾ ਹੀ ਲੈਣਾ ਜ਼ਰੂਰੀ ਆ। ਬਾਜੇ ਤੋਂ ਬਗੈਰ ਨਹੀਂ ਹੋਣੀ ਹੈ। ਕੌਮ ਦਾ ਬਾਜਾ ਵੱਜ ਚੁੱਕਿਆ ਵਾ। ਹਾਂ, ਤੇ ਬਾਕੀ ਅਸੀਂ 14 ਅਗਸਤ ਨੂੰ ਵੈਸੇ 14 ਅਗਸਤ ਦਾ ਬਾਜਾ ਵਜਾਉਂਦੇ ਹਾਂ। ਹਾਂ, ਕਿਉਂਕਿ ਬਾਜਾ ਜਦੋਂ ਜ਼ਿਕਰ ਕੋਈ ਪਿਛਲੀ ਵਾਰੀ ਅੰਜਮ ਨੇ ਵੀਡੀਓ ਜਿਹੜੀ ਬਣਾਈ ਸੀ ਨਾ, ਹਾਂ, ਵੀ ਜੇ ਕੋਈ ਬੰਦਾ ਨਹੀਂ ਵੀ ਸੁਣ ਰਿਹਾ ਨਾ, ਸੁੱਤਾ ਪਿਆ ਵੀ ਹੈ ਨਾ, ਤੁਸੀਂ ਉਹਦੇ ਕੰਨ 'ਚ ਜਾ ਕੇ ਬਾਜਾ, ਹਾਂ, ਜਦੋਂ ਜ਼ਿਕਰ ਨਹੀਂ ਨਾ ਪਾ ਕਰਨੀ, ਹਾਂ। ਤੇ ਉਦੋਂ ਤੱਕ ਤੁਹਾਡੀ 14 ਅਗਸਤ ਨੂੰ 14 ਅਗਸਤ ਨੂੰ ਤੁਹਾਡੇ ਯਾਨੀ ਕਿ ਮੁਲਕ ਨਾਲ ਵਸਤਗੀ ਜਿਹੜੀ ਹੈ ਨਾ, ਉਹ ਕੋਈ ਨਹੀਂ ਹੋਣੀ ਉਪਲ ਵਤਨੀ ਦਾ ਸਭ ਤੋਂ ਵੱਡਾ ਮਿਆਰ ਬਾਜਾ ਆ ਜੀ। ਹਾਂ। ਪਾ ਕਰਿਓ ਜੀ। ਹਾਂ, ਤੇ ਦੋਨਾਂ ਪਾਸੇ ਹੀ ਹੈ ਜੀ, ਇੱਕ ਪਾਸੇ ਨਹੀਂ ਹੈ। 15 ਨੂੰ ਸਾਡੀ ਵਾਰੀ ਹੈ, 14 ਨੂੰ ਸਾਡੀ ਵਾਰੀ। ਹਾਂ, ਗਵਾਂਢੀਓ, ਹਾਂ, ਚਲਿਏ ਜੀ। ਬਿਲਕੁਲ ਜੀ। ਇਹ ਜਿਹੜਾ ਨਾ ਬਾਜਾ ਜਿਹੜਾ ਵਾ ਨਾ, ਇਹ ਤੁਸੀਂ ਬਾਜਾ ਵਜਾਓ। ਬਾਕੀ ਦੁਨੀਆ ਨੇ ਤੁਹਾਡੇ ਬਾਜੇ ਬਹੁਤ ਅਰਸਾ ਪਹਿਲੇ ਵਜਾਤੇ ਆ, ਹੈਂ? ਤੇ ਤੁਸੀਂ ਆਪਣੇ 14 ਅਗਸਤ ਨੂੰ ਵਜਾ ਲਿਆ ਕਰੋ। ਠੀਕ ਹੈ, ਚਲਿਏ ਜੀ। ਹਾਂ, ਤੁਸੀਂ ਉਧਰ ਹੀ ਹੋ। ਲਓ ਜੀ, ਅਸੀਂ ਅੱਡਾ ਖੂਹੀ ਵੀ ਛੱਡਤਾ ਤੇ ਰਾਣਾ ਅਸਲਮ ਖਾਨ ਬੁਖਾਰ ਵੀ ਪਿੱਛੇ ਛੱਡਤਾ। ਅੱਛਾ, ਦੁਬਾਰਾ ਦੱਸੇ। ਬੱਚੇ ਹੱਥ ਆਏਗਾ ਨੌਲ ਫਾਰਮ। ਨੌਲ ਫਾਰਮ, ਨੌਲ ਫਾਰਮ ਤੋਂ ਨਾ, ਫਿਰ ਇਹ ਤਾਂ ਪਤਾ ਨਹੀਂ ਕਿਹੜੇ ਨੌਲ ਆ, ਲੇਕਿਨ ਇੱਕ ਸਾਡੇ ਸੀਨੀਅਰ ਹੈ ਸੀ ਨੌਲ, ਉਹਨਾਂ ਦੇ ਬਾਰੇ ਦੱਸਾਂਗੇ ਤੁਹਾਨੂੰ। ਠੀਕ ਹੋ ਗਿਆ। ਲੋ ਜੀ, ਇਹ ਆ ਗਿਆ ਜੀ ਕੋਟ ਲਖਨਾਣਾ। ਠੀਕ ਹੈ ਜੀ, ਕੋਟ ਲਖਨਾਣਾ। ਇਹਦਾ ਇੱਕ ਤਾਂ ਹਾਈ ਸਕੂਲ ਬੜਾ ਮਸ਼ਹੂਰ ਹੈ ਜੀ। ਅੱਛਾ ਜੀ। ਤੇ ਦੂਸਰਾ ਇੱਥੇ ਮੇਰੇ ਬਜ਼ੁਰਗਾਂ ਦੇ ਜਿਹੜੇ ਪੀਰਖਾਨਾ ਨਾ ਜੀ, ਸਾਡੀ ਫੈਮਿਲੀ ਦੇ ਜਿਹੜੇ ਪੀਰੋ ਮੁਰਸ਼ਿਦ ਆ, ਉਹਨਾਂ ਦੇ ਅੱਗੇ ਪੀਰੋ ਮੁਰਸ਼ਿਦ ਇੱਥੋਂ ਦੇ। ਤੁਹਾਡੇ ਦਾਦਾ ਮੁਰਸ਼ਿਦ? ਹਾਂ, ਯਾਨੀ ਮੇਰੇ ਬਜ਼ੁਰਗਾਂ ਦੇ ਜਿਹੜੇ ਦਾਦਾ ਮੁਰਸ਼ਿਦ ਹੈ ਨਾ ਜੀ, ਉਹਨਾਂ ਦਾ ਆਸਤਾਨਾ ਹੈ ਇੱਥੇ। ਨਾਮ ਉਹਨਾਂ ਦਾ ਮੇਰਾ ਖਿਆਲ ਆ ਕਿ ਸੈਯਦ ਖਾਜਾ ਸਰਾਜੁद्दीन ਸਾਹਿਬ। ਜੋ ਇਸ ਹਵਾਲੇ ਨਾਲ ਬੜਾ ਉਹਨਾਂ ਦੀ ਅਕੀਦਤ ਹੈ ਜੀ। ਬਸ ਜੀ, ਝੰਗ ਦੇ ਅਸਾਰ ਜਿਹੜੇ ਆ ਨਾ ਜੀ ਸ਼ੁਰੂ ਹੋ ਗਏ। ਇਸ ਤੋਂ ਹਾਂਜੀ, ਇੱਥੋਂ ਤੁਸੀਂ ਇਹ ਪੁਰਾਣੇ ਦਰਖਤ ਸਾਰੇ ਦੇਖੋ। ਵੈਸੇ ਤਾਂ 10 ਕਿਲੋਮੀਟਰ ਹੈ ਹਲੇ ਸਫ਼ਰ ਨਾ, ਲੇਕਿਨ ਇਹ ਸਫ਼ਰ ਹੁੰਦਾ 0 ਪੁਆਇੰਟ ਦਾ। ਜਿਹੜਾ ਝੰਗ ਦੇ ਵਿੱਚ ਉਹਨਾਂ ਨੇ ਕੋਈ 0 ਪੁਆਇੰਟ ਬਣਾਇਆ ਨਾ, ਉਹਦਾ ਹੈ। ਤੇ ਵੈਸੇ ਮੇਰਾ ਖਿਆਲ ਆ ਕਿ ਠੀਕ 2 ਮਿੰਟ ਤੋਂ ਬਾਅਦ ਆਪਾਂ ਜਿਹੜਾ ਨਾ ਝੰਗ ਦਾ ਬਾਈਪਾਸ ਕ੍ਰਾਸ ਕਰ ਜਾਣਾ। ਆ ਜੀ ਛੱਟਾ ਮੀਲ। ਹਾਂ,
ਪਿੰਡ ਦਾ ਨਾਂ ਜੀ ਇੱਥੇ 6ਵਾਂ ਮੀਲ। ਛੱਟਾ ਜੇ ਸਾਡੇ ਦਾ ਕੋਈ ਨਾਂ ਨਹੀਂ ਸੀ ਨਾ ਹੁੰਦਾ, ਉਹਦਾ ਫਿਰ 6ਵਾਂ ਮੀਲ, 8ਵਾਂ ਮੀਲ, ਅੱਛਾ ਅੱਛਾ 10ਵਾਂ ਮੀਲ ਇੰਜ ਵੀ ਨਾਂ ਰੱਖੇ ਜਾਂਦੇ ਸੀ। ਅੱਛਾ ਅੱਛਾ ਇਹ ਵੀ ਜੀ ਆਸਤਾਨਾ ਜਿਹਦੀ ਮੈਂ ਗੱਲ ਕਰ ਰਿਹਾ ਸੀ ਨਾ ਜੀ, ਮਾਣੀ ਸ਼ਰੀਫ ਝੰਗ, ਆਸਤਾਨਾ ਆਲੀਆ, ਸਰਾਜੀਆ, ਕੁਤਬੀਆ, ਠੀਕ ਹੈ ਨਾ। ਇਹ ਉਹ ਬਜ਼ੁਰਗਾਂ ਦੇ ਜਿਹੜੇ ਪੀਰਖਾਨੇ ਪੀਰੋ ਮੁਰਸ਼ਿਦ ਆ ਨਾ ਜੀ, ਅੱਗੇ ਉਹਨਾਂ ਦੇ ਫਿਰ ਮੁਰਸ਼ਿਦ ਮਾਣੀ ਸ਼ਰੀਫ ਜੀ। ਲਓ ਸਰ ਜੀ, ਇਹ ਝੰਗ ਸ਼ੁਰੂ ਹੋ ਗਿਆ ਜੀ, ਅਲਹਮਦੁਲਿਲਾ। ਹਾਂਜੀ ਆ ਇੱਧਰ ਨੂੰ ਚਲ ਗਿਆ ਸ਼ੂਗਰ ਮਿਲ ਨੂੰ, ਇਸ ਰੋਡ ਚਲ ਗਿਆ। ਇਹ ਜਾਏਗਾ ਚਨਿਓਟ ਤੇ ਚਨਿਓਟ, ਔਰ ਇਹ ਬਾਈਪਾਸ ਆ ਗਿਆ ਨਾ। ਇਹ ਉਹ ਜਿਹੜਾ ਬੋਰਡ ਨਹੀਂ ਸੀ ਮੈਂ ਤੁਹਾਨੂੰ ਕਿਹਾ, ਕੋਟ ਉਮਰ ਦਰਾਜ਼, ਇੱਕ ਲੈਫਟ ਸਾਈਡ ਤੇ ਹੈ ਜਿਹਦਾ। ਇਹ 30 ਕਿਲੋਮੀਟਰ ਹੈ ਜੀ ਮੋਟਰਵੇ ਦੇ ਇਹ ਰਾਈਟ ਸਾਈਡ ਤੇ ਜੀ ਇਹ ਚਨਿਓਟ, ਤੇ ਚਨਿਓਟ ਦੇ ਵਿੱਚੋਂ ਇਹ ਸੜਕ ਨਿਕਲੇਗੀ ਤੇ ਜਨਾਬ ਫੈਸਲਾਬਾਦ। ਇਹ ਚਲ ਗਿਆ ਜੀ। ਇੱਕ ਪਾਸੇ ਚਨੋਟ ਹੈ, ਦੂਸਰੇ ਪਾਸੇ ਸ਼ੋਰਕੋਟ ਹੈ। ਸ਼ੋਰਕੋਟ ਨਹੀਂ ਜੀ, ਇਹ ਟੋਬੇ ਰੋਡ ਨੂੰ ਕ੍ਰਾਸ ਕਰਕੇ ਨਾ ਤੇ ਉਸੇ ਤੇ ਚੜਦਾ ਜੀ। ਇਹ ਹੈ ਜੀ ਗਵਰਨਮੈਂਟ ਦਾ ਖਜੂਰ ਫਾਰਮ ਜਿਹੜਾ ਨਾ ਝੰਗ ਦਾ। ਇਸ ਝੰਗ 'ਚ ਅਸੀਂ ਐਂਟਰ ਹੋ ਗਏ। ਸੈਟਲਾਈਟ ਟਾਊਨ ਕਹਿੰਦੇ ਨਵੇਂ ਸ਼ਹਿਰ। ਇੱਥੇ ਦਾ ਨਾਂ ਆ ਜਿਹੜਾ ਮਸ਼ਹੂਰ ਆ ਨਾ, ਉਹ ਹੈ ਜੀ ਨਵਾਂ ਸ਼ਹਿਰ। ਇਹ ਨਵਾਂ ਸ਼ਹਿਰ ਆਬਾਦ ਹੋਇਆ ਸੀ ਨਾ ਅੰਦਰੋਂ ਮੇਨ ਤੋਂ ਤਕਰੀਬਨ ਕੋਈ 6 ਕਿਲੋਮੀਟਰ ਦੇ ਉੱਤੇ। ਉਹਦਾ ਨਾਮ ਵੈਸੇ ਸੈਟਲਾਈਟ ਟਾਊਨ ਆ। ਲਓ ਜੀ ਅਸੀਂ ਪਹੁੰਚ ਗਏ ਜੀ ਹੁਣ ਝੰਗ। ਹਾਂਜੀ ਰਾਣਾ ਸਾਹਿਬ, ਗਵਰਨਮੈਂਟ ਗ੍ਰੈਜੂਏਟ ਕਾਲਜ ਦੇ ਅਸੀਂ ਪਿੱਛੇ ਸਾਡੇ ਕਾਲਜ ਆ ਤੇ ਅਸੀਂ ਉਹਦੇ ਬਾਹਰ ਖਲੋਤੇ ਆ। ਆ ਸਾਡੇ ਜਿਹੜੇ ਪੜਾਕੂ ਮੁੰਡੇ ਆ, ਇੱਥੇ ਇਹਨਾਂ ਨੂੰ ਦਾਖਲ ਕਰਾਣਾ ਆ। ਹਬੀਬੁੱਲਾ ਕਮਰ ਸਾਹਿਬ, ਚੌਧਰੀ ਨੂਰ ਅਹਿਮਦ ਸਾਹਿਬ। ਤੇ ਹੁਣ ਇੱਥੇ ਅਸੀਂ ਇੱਕ ਦੋਸਤ ਦਾ ਹਬੀਬੁੱਲਾ ਸਾਹਿਬ ਦੇ ਕਲਾਸ ਫੈਲੋ, ਉਹਨਾਂ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ। ਉਹਨਾਂ ਚੋਂ ਇੱਕ ਜਿਹੜਾ ਫਿਰ ਸਾਡੇ ਨਾਲ ਟੁਰ ਜੂਗਾ। ਹਾਂਜੀ ਪ੍ਰੋਫੈਸਰ ਤੈਯਬ ਇਜਾਜ਼ ਸਾਹਿਬ ਆ ਜੀ। ਅੱਛਾ ਅੱਛਾ, ਉਹ ਫਿਰ ਤੁਹਾਡੇ ਨਾਲ ਇੱਕ ਸਟੂਡੈਂਟ ਆਪਣਾ ਦੇਣਗੇ ਨਾ ਤੁਹਾਨੂੰ, ਉਹ ਸਾਡੇ ਨਾਲ ਜਾਣਗੇ, ਬੱਚਿਆਂ ਨੂੰ ਦਾਖਲ ਕਰੋ। ਪ੍ਰੋਫੈਸਰ ਮੁਹੰਮਦ ਤੈਯਬ ਇਜਾਜ਼ ਸਾਹਿਬ। ਅੱਛਾ ਜੀ। ਉਹ ਇੰਗਲਿਸ਼ ਦੇ ਸ਼ੋਭਾ ਇੰਗਲਿਸ਼ ਦੇ ਨਾ, ਬੜਾ ਲਰਨਡ ਆਦਮੀ ਹੈ। ਮੀਟਿੰਗ ਵੀ ਕਰਾਣੀ ਤੁਹਾਡੀ ਵਾਪਸੀ ਤੇ ਨਾ ਇਨਸ਼ਾਅੱਲਾ। ਜਿਹੜੀ ਤੁਸੀਂ ਝੰਗ ਦੀ ਹਿਸਟਰੀ ਦੇ ਬਾਰੇ ਚ ਕਹਿੰਦੇ ਆ ਨਾ, ਉਹ ਵੀ ਤੁਹਾਨੂੰ ਬੜੀ ਤਫਸੀਲ ਨਾਲ ਦੇਣਗੇ, ਜਿਹਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਠੀਕ ਹੋ ਗਿਆ। ਉਹ ਹੁਣ ਇੱਥੇ ਇੱਕ ਸਟੂਡੈਂਟ ਦਾ ਉਹਨਾਂ ਨੇ ਅਰੇਂਜ ਕੀਤਾ ਜੀ, ਉਹ ਤੁਹਾਡੇ ਨਾਲ ਤੁਹਾਨੂੰ ਕੰਪਨੀ ਦੇਊਗਾ। ਤੁਸੀਂ ਜਾ ਕੇ ਆਪਣਾ ਝੰਗ ਦਾ ਵਿਜ਼ਿਟ ਕਰੋਗੇ ਤੇ ਮੈਂ ਹਾਜੀ ਸਾਹਿਬ ਤੇ ਪ੍ਰੋਫੈਸਰ ਸਾਹਿਬ ਜਿਹੜਾ ਨਾ, ਅਸੀਂ ਇਹਨਾਂ ਬੱਚਿਆਂ ਨੂੰ ਦਾਖਲ ਕਰਾਵਾਂਗੇ ਫਰਹਾਨ ਕਾਲਜ, ਇਹਨਾਂ ਦਾ ਮਾਮਲਾ ਸਮੇਟਾਂਗੇ। ਉਸ ਤੋਂ ਬਾਅਦ ਜਾਂ ਲੰਚ ਤੇ ਆਪਾਂ ਇਕੱਠੇ ਹੋਵਾਂਗੇ ਤੇ ਜਾਂ ਤੁਸੀਂ ਐਂਡ ਕਰ ਲੋਗੇ। ਠੀਕ ਹੈ ਨਾ। ਤੇ ਅਸੀਂ ਇੱਕ ਵਲੌਗ ਦਾ ਜੀ ਇੱਥੇ ਅਸੀਂ ਇਖਤਤਾਮ ਕਰਾਂਗੇ, ਉਹ ਫਿਰ ਅਸੀਂ ਤੁਹਾਡੇ ਨਾਲ ਐਡ ਕਰਾਂਗੇ। ਚਲੋ ਠੀਕ ਹੈ ਜੀ। ਲਓ ਜੀ, ਜਿੱਦਾਂ ਕਿ ਤੁਹਾਨੂੰ ਦੱਸਿਆ ਵੀ ਅਸੀਂ ਇਸ ਵੇਲੇ ਹੁਣ ਝੰਗ ਖਲੋਤੇ ਆ। ਪਿਛਲੇ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਸਾਡਾ ਟਰੈਵਲ ਵਲੌਗ ਸੀ, ਉਹਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਸੀ ਰਹਿਮੇ ਸ਼ਾਹ ਤੋਂ ਲੈ ਕੇ ਗੋਜਰੇ ਦਾ ਸਫ਼ਰ। ਅੱਜ ਸਾਨੂੰ ਅਸੀਂ ਆਪਣੇ ਪਿੰਡ ਰਹਿਮੇ ਸ਼ਾਹ ਤੋਂ ਲੈ ਕੇ ਝੰਗ ਦਾ ਸਫ਼ਰ ਦਿਖਾਇਆ, ਵਿੱਚ ਸਮੁੰਦਰੀ ਤੇ ਗੋਜਰਾ ਕੱਢਤਾ। ਉਹ ਅਸੀਂ ਤੁਹਾਨੂੰ ਪਹਿਲਾਂ ਦਿਖਾਤਾ ਸੀਗਾ ਜੀ। ਅਸਲਾਮ ਅਲੈਕੁਮ। ਤੇ ਬਾਕੀ ਇਸ ਸ਼ਹਿਰ ਦੇ ਨਾਲ ਜਿਹੜੀ ਕੋਈ ਦਾਸਤਾਨਾਂ ਜੁੜੀਆਂ ਹੋਈਆਂ, ਮੁਹੱਬਤ ਇਸ਼ਕ ਦੀ ਬਹੁਤ ਉੱਚੀ ਦਾਸਤਾਨ ਇਸ ਸ਼ਹਿਰ ਦੇ ਨਾਲ ਜੁੜੀ ਹੋਈ ਆ, ਜਿਹਦੇ ਕਿੱਸੇ ਕਹਾਣੀ ਆ ਅਸੀਂ ਬਚਪਨ ਤੋਂ ਸੁਣਦੇ ਆਏ ਆ। ਕਿਉਂ ਜੀ ਰਾਣਾ ਸਾਹਿਬ, ਮੈਕ ਦੇ ਦਿਓ ਜੀ, ਤੁਸੀਂ ਗੱਲ ਕਰਨੀ ਜੀ। ਤੇ ਰਾਣਾ ਸਾਹਿਬ ਨੇ ਜਿੱਦਾਂ ਕਿ ਸ਼ੁਰੂ ਦੇ ਵਿੱਚ ਇਹ ਗੱਲ ਕਹੀ ਸੀ ਕਿ ਅਸੀਂ ਕੋਈ ਇਹੋ ਜਿਹੀ ਜਿਹੜੀ ਸ਼ਖਸੀਅਤ ਇਸ ਸ਼ਹਿਰ ਨਾਲ ਜੁੜੀਆਂ ਹੋਈਆਂ ਜਿਨ੍ਹਾਂ ਦਾ ਤੁਸੀਂ ਬੜਾ ਘੱਟ ਪਤਾ ਹੋਣਾ ਰਾਣਾ ਸਾਹਿਬ, ਉਹਦੇ ਬਾਰੇ ਦੱਸੋਗੇ ਇਨਸ਼ਾਅੱਲਾ ਤਾਲਾ, ਉਹ ਅਗਲੇ ਵਲੌਗ ਦੇ ਵਿੱਚ। ਤੇ ਅਗਲਾ ਵਲੌਗ ਦੇਖਣ ਵਾਸਤੇ ਜੇ ਤੁਸੀਂ ਉਹ ਸਾਰੀਆਂ ਗੱਲਾਂ ਸੁਣਨੀਆਂ, ਸਾਡੇ ਚੈਨਲ ਦੇ ਉੱਤੇ ਤਸ਼ਰੀਫ ਜ਼ਰੂਰ ਲੈ ਕੇ ਆਇਓ। ਤੇ ਇੱਥੇ ਅਸੀਂ ਆਪਣੇ ਇਸ ਵਲੌਗ ਦਾ ਜੀ ਇਖਤਤਾਮ ਕਰਾਂਗੇ। ਆਖਰ ਦੇ ਉੱਤੇ ਉਹੀ ਗੱਲ ਵੀ ਪੰਜਾਬੀ ਜਿੱਥੇ ਕਿੱਥੇ ਵੀ ਬੈਠਾ, ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ, ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ ਜੀ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ।